ਜਦੋਂ ਗੱਡੀ ਪੈਂਚਰ ਹੋਣੀ ਆ ਉਹ ਹਵਾ ਦੇ ਵਿੱਚ ਟਾਇਰ ਨਹੀਂ ਬਦਲਿਆ ਜਾ ਸਕਦਾ, ਉਹਦੇ ਥੱਲੇ ਇੱਕ ਜੈਕ ਲੱਗਣਾ ਹੀ ਲੱਗਣਾ। ਮੇਰੇ ਕੋਲ ਤੂੰ ਪਹੁੰਚ ਤਾਂ ਗਿਆ ਹੈ ਨਸ਼ਾ ਛੱਡਣ ਲਈ ਕਿ ਅੰਦਰੋਂ ਪੱਕਾ ਹੈ। ਅਸੀਂ ਖੜਕਾ ਕੇ ਦੇਖਦੇ ਉਹਨੂੰ ਵੀ ਕਿ ਅੰਦਰੋਂ ਪੱਕਾ ਹੈ, ਫਿਰ ਅਸੀਂ ਉਹਨੂੰ ਦਵਾਈ 4 ਦਿਨ ਦੀ ਦੇ ਕੇ ਭੇਜਦੇ ਹਾਂ ਵੀ ਜੇ ਤਾਂ ਪੱਕਾ ਹੋਇਆ ਮੁੜ ਕੇ ਆਜੂ। ਜੀ 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 ਜੇ ਨਾ ਪੱਕਾ ਹੋਇਆ ਤਾਂ ਨਹੀਂ ਆਊਗਾ। ਅਸੀਂ ਮਾਂ-ਬਾਪ ਦੇ ਪੈਸੇ ਕਿਉਂ ਖਰਾਬ ਕਰਾਈਏ। ਹੁਣ ਮੈਡਮ ਜੀ ਤੁਸੀਂ ਯਕੀਨ ਕਰੋ, ਮੈਂ ਜਦੋਂ ਉਹਨੂੰ ਪੁੱਛਦਾ ਵੀ 1.5 ਲੱਖ ਰੁਪਏ ਦਾ ਤੂੰ ਮਹੀਨੇ ਦਾ ਕਾਕਾ, 1.5 ਲੱਖ ਦੇ ਵਿੱਚੋਂ ਲੱਖ ਰੁਪਇਆ ਤੂੰ ਜ਼ਮੀਨ ਲੈ ਲੈ, ਕੋਈ ਉਹਦੀ ਕਿਸ਼ਤ ਭਰੀ ਜਾ, 50,000 ਰੁਪਇਆ ਥਾਰ ਗੱਡੀ ਦੀ ਕਿਸ਼ਤ ਭਰ, ਟੌਰ ਨਾਲ ਫਿਰ ਚਿੱਟਾ ਕੁੜਤਾ ਪਜਾਮਾ ਪਾ ਗਿਆ, ਕੀ ਕਰਨ ਲੱਗਿਆ? ਜ਼ਹਿਰ ਖਾ ਰਿਹਾ। ਕਣਕ ਦੇ ਦਾਣੇ ਜਿੰਨੀ ਫੀਮ ਖਾਂਦਾ ਤੇ ਡਰਿਆ ਜਾ ਫਿਰੀ ਜਾਂਦਾ, ਪਤਾ ਨਹੀਂ ਕੀ ਹੋਊ, ਪਤਾ ਨਹੀਂ ਕਿਵੇਂ ਹੋਊ, ਹੈਨਾ। ਉਹ ਜਦੋਂ ਦੇਖਦਾ ਵੀ ਹੋਇਆ ਕੁਝ ਨਹੀਂ ਬਲਕਿ ਵਧੀਆ ਲੱਗਿਆ, ਫਿਰ ਉਹ ਦੂਜੇ ਦਿਨ ਵੀ ਕਰਦਾ। ਅਮਰਵੇਲ ਨੀ ਸੁੱਟੀ ਦੀ ਫਲ ਫੁੱਲ ਹਾਰੇ ਬੂਟੇ ਤੇ, ਪੁੱਤ ਕਿਸੇ ਦਾ ਨਸ਼ੇ ਨਾ ਲਾਈਏ, ਸੁਲਫੇ ਅਤੇ ਸੁੱਟੇ ਤੇ। ਨਸ਼ਾ, ਡੀ ਐਡਿਕਸ਼ਨ, ਡਰੱਗਸ, ਕਿੰਨੇ ਹੀ ਨਾਮ ਨੇ ਇਸ ਨਾਮਰਾਦ ਆਦਤ ਦੇ। ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹ ਇਕੱਲੇ ਤਕਲੀਫਾਂ ਨਹੀਂ ਚੱਲਦਾ, ਉਹਦੇ ਪਰਿਵਾਰ ਦੇ ਸਾਰੇ ਜੀ ਤਕਲੀਫਾਂ ਚੱਲਦੇ ਨੇ ਉਹਦੇ ਨਾਲ। ਜਿੱਥੇ ਸਾਡੇ ਸਮਾਜ ਨੂੰ ਅਜਿਹੀਆਂ ਮਾੜੀਆਂ ਅਲਾਮਤਾਂ ਨੇ ਘੇਰ ਰੱਖਿਆ, ਉੱਥੇ ਕੁਦਰਤ ਨੇ ਬਹੁਤ ਚੰਗੇ ਇਨਸਾਨ ਵੀ ਇਸ ਧਰਤੀ ਤੇ ਭੇਜੇ ਨੇ, ਜਿਨ੍ਹਾਂ ਦਾ ਨਾਮ ਸੁਣਦੇ ਹੀ ਮਰੀਜ਼ ਹੌਸਲੇ 'ਚ ਆ ਜਾਂਦੇ ਨੇ ਕਿ ਹੁਣ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਸੋ ਐਸੀ ਹੀ ਇੱਕ ਖਾਸ ਸ਼ਖਸੀਅਤ ਵਰਦਾਨ ਆਯੁਰਵੇਦਾ ਦੇ MD ਸੁਭਾਸ਼ ਗੋਇਲ ਜੀ, ਉਹ ਇੱਥੇ ਸਾਡੇ ਨਾਲ ਮੌਜੂਦ ਨੇ। ਆਪਾਂ ਉਹਨਾਂ ਦੇ ਨਾਲ ਨਸ਼ਿਆਂ ਦੇ ਉੱਤੇ ਇੱਕ ਖਾਸ ਗੱਲਬਾਤ ਕਰਾਂਗੇ। ਸੁਭਾਸ਼ ਗੋਇਲ ਜੀ, ਨਮਸਕਾਰ ਜੀ। ਜੀ ਨਮਸਕਾਰ ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਤੁਸੀਂ ਸਾਡੇ ਵਿਹੜੇ 'ਚ ਸਾਡੇ ਨਾਲ ਡਿਸਕਸ ਕਰ ਰਹੇ ਹੋ, ਉਹ ਵੀ ਖਾਸ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਸਾਡੇ ਸਮਾਜ ਨੂੰ ਘੁਣ ਦੀ ਤਰ੍ਹਾਂ ਅੰਦਰੋਂ ਅੰਦਰ ਖਾ ਰਹੀ ਆ ਜੀ, ਨਸ਼ਾ। ਇਸ ਗੱਲ ਨੂੰ ਲੈ ਕੇ ਚਰਚਾ ਕਰਾਂਗੇ। ਸਾਰੇ ਦਰਸ਼ਕ ਜਿੰਨੇ ਪ੍ਰੋਗਰਾਮ ਦੇਖ ਰਹੇ ਆ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਕਾਰ। ਜਿੱਦਾਂ ਹੁਣ ਸਾਡੇ ਪਹਿਲਾਂ ਪਿੰਡਾਂ ਦੇ ਵਿੱਚ ਆਮ ਨਸ਼ੇ ਹੁੰਦੇ ਸੀਗੇ ਜੀ, ਫੀਮ ਹੋ ਗਈ, ਡੋਡੇ ਹੋ ਗਏ, ਭੁੱਕੀ ਹੋ ਗਈ, ਪਰ ਹੁਣ ਅੱਜ ਕੱਲ ਸਿੰਥੈਟਿਕ ਨਸ਼ੇ, ਚਿੱਟਾ, ਪਤਾ ਨਹੀਂ, ਮੈਨੂੰ ਤਾਂ ਨਸ਼ਿਆਂ ਦੇ ਨਾਮ ਵੀ ਨਹੀਂ ਆ ਰਹੇ, ਕਿੰਨੇ ਤਰ੍ਹਾਂ ਦੇ ਨਸ਼ੇ ਲੋਕੀ ਕਰਨ ਲੱਗੇ, ਟੀਕੇ ਲਾਉਂਦੇ ਨੇ ਨਸ਼ੇ ਦੇ। ਬੱਚੇ, ਯੰਗ ਬੱਚੇ, ਇਹ ਐਡਿਕਸ਼ਨ ਜਿਹੜੀ ਹੁੰਦੀ ਹੈ ਕਿਉਂ ਹੁੰਦੀ ਹੈ, ਕਿਉਂ ਬੰਦਾ ਨਸ਼ੇ ਵੱਲ ਤੁਰਦਾ ਹੈ, ਔਰ ਇਹਦਾ ਕੋਈ ਇਲਾਜ ਹੈ? ਜਿਵੇਂ ਕੋਈ ਘਰ ਬੈਠਾ ਬੰਦਾ ਹੈ, ਆਯੁਰਵੇਦ ਦੇ ਵਿੱਚ ਕੋਈ ਐਸੀ ਕੋਈ ਜਾਦੂ ਦੀ ਛੜੀ ਹੈਗੀ ਹੈ ਜਿਹੜੀ ਘਰ ਬੈਠੇ ਬੰਦੇ ਨੂੰ ਨਸ਼ਾ ਛੁਡਾ ਦੇਵੇ? ਦੇਖੋ ਆਯੁਰਵੇਦ ਦੇ ਵਿੱਚ ਲੈ ਲਓ, ਕਿਸੇ ਵੀ ਚੀਜ਼ ਦੇ ਵਿੱਚ ਲੈ ਲਓ ਜੀ, ਜਦੋਂ ਗੱਡੀ ਪੈਂਚਰ ਹੋਣੀ ਆ ਜੀ ਜੀ, ਉਹ ਹਵਾ ਦੇ ਵਿੱਚ ਟਾਇਰ ਨਹੀਂ ਬਦਲਿਆ ਜਾ ਸਕਦਾ, ਉਹਦੇ ਥੱਲੇ ਇੱਕ ਜੈਕ ਲੱਗਣਾ ਹੀ ਲੱਗਣਾ। ਹਾਂਜੀ, ਜਦੋਂ ਕੋਈ ਇਨਸਾਨ ਨਸ਼ਾ ਕਰਦਾ, ਪਹਿਲੀ ਗੱਲ ਤਾਂ ਕੋਈ ਮਾਂ ਦੇ ਪੇਟ ਚੋਂ ਨਸ਼ੇੜੀ ਪੈਦਾ ਨਹੀਂ ਹੁੰਦਾ ਜੀ ਜੀ, ਬਿਲਕੁਲ। ਆਪਣਾ ਸਮਾਜ ਹੀ ਉਹਨੂੰ ਪਹਿਲਾਂ ਨਸ਼ੇੜੀ ਬਣਾਉਂਦਾ ਜੀ, ਫਿਰ ਉਹ ਤੇ ਲਾਹਨਤਾਂ ਪਾਉਂਦਾ। ਮਤਲਬ ਇਹ ਇੱਕ ਸਾਡੀ ਇੱਕ ਸਮਾਜ ਦੀ ਬਹੁਤ ਬੜੀ ਕੁਰੀਤੀ ਆ ਜੀ ਜੀ। ਅੱਛਾ, ਜਿਵੇਂ ਮੰਨ ਲਓ ਨਸ਼ਾ ਕਿਵੇਂ ਹੁੰਦਾ ਸਟਾਰਟ ਜੀ, ਜਿੰਨਾ ਕੁ ਮੈਨੂੰ ਪਤਾ, ਕਿਉਂਕਿ ਮੈਂ ਜਿੰਨੀ ਕੁ ਚਰਚਾ ਕਰਦਾ, ਮੈਨੂੰ ਆ ਕੇ ਮੈਂ ਹਰੇਕ ਨੂੰ ਪਹਿਲਾਂ ਗੱਲ ਇਹ ਪੁੱਛਦਾ ਵੀ ਮੇਰੇ ਕੋਲ ਤੂੰ ਪਹੁੰਚ ਤਾਂ ਗਿਆ ਹੈ ਜੀ ਨਸ਼ਾ ਛੱਡਣ ਲਈ ਕਿ ਅੰਦਰੋਂ ਪੱਕਾ ਹੈ। ਅਸੀਂ ਖੜਕਾ ਕੇ ਦੇਖਦੇ ਉਹਨੂੰ ਵੀ ਕਿ ਅੰਦਰੋਂ ਪੱਕਾ ਹੈ। ਫਿਰ ਅਸੀਂ ਉਹਨੂੰ ਦਵਾਈ 4 ਦਿਨ ਦੀ ਦੇ ਕੇ ਭੇਜਦੇ ਹਾਂ ਵੀ ਜੇ ਤਾਂ ਪੱਕਾ ਹੋਇਆ ਮੁੜ ਕੇ ਆਜੂ। ਜੀ 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 ਜੇ ਨਾ ਪੱਕਾ ਹੋਇਆ ਤਾਂ ਨਹੀਂ ਆਊਗਾ। ਅਸੀਂ ਮਾਂ-ਬਾਪ ਦੇ ਪੈਸੇ ਕਿਉਂ ਖਰਾਬ ਕਰਾਈਏ। ਤਾਂ ਇਹ ਕੀ ਹੈਗਾ ਕਿ ਜਦੋਂ ਕੋਈ ਕਿਸੇ ਨਸ਼ੇ ਤੇ ਲੱਗਦਾ, ਉਹਦੇ ਕਈ ਕਾਰਨ ਨੇ। ਜਿਵੇਂ ਮੈਂ ਤੁਹਾਨੂੰ ਇੱਕ ਡਾਇਬਟੀਜ਼ ਦਾ ਸ਼ੋਅ ਕੀਤਾ ਸੀ, ਆਪਾਂ ਸ਼ੂਗਰ ਰੋਗ ਤੇ ਦੱਸਿਆ ਸੀ ਵੀ ਲੋਕੀ ਇੱਕ ਦੂਜੇ ਨੂੰ ਕਲੀਕ ਤੋਂ ਕਲੀਕ ਲਾ ਦਿੰਦੇ ਨੇ ਵੀ ਤੇਰੀ ਸ਼ੂਗਰ ਠੀਕ ਹੋ ਜੂ। ਅੱਛਾ, ਕਈ ਮਾਤਾ ਭੈਣਾਂ ਨੇ ਪਿੰਡਾਂ ਦੇ ਵਿੱਚ ਸ਼ਾਮ ਨੂੰ ਥੱਕ ਤੁੱਕ ਜਾਂਦੀਆਂ ਨੇ, ਕੰਮ ਕੁੰਮ ਵਾਲੀਆਂ ਜਿਹੜੀਆਂ ਘਰਾਂ 'ਚ ਆਉਂਦੀਆਂ ਨੇ, ਉਹ ਕਹਿੰਦੀਆਂ ਬੀਬੀ ਜੀ उस घर में मैं काम करती हूँ, वो घर में जो माता जी हैं वो इतनी सी खा लेते हैं, वो ठीक रहते हैं। तो वो उसकी बात सुन के वो माता भी कहती है तू मैनू भी लिया दी, ਤੇ ਉਹ ਲਿਆ ਕੇ ਉਹ ਕੰਮ ਵਾਲੀ ਜਿਹੜੀ ਆ ਪੋਚਾ ਲਾਉਣ ਦੱਸਦਾ, ਉਹ 200 ਲੈਂਦੀ ਹੈ ਤੇ ਫਿਰ ਉਹ ਸਮਾਨ ਸ਼ੁਰੂ ਕਰ ਲੈਂਦੀ ਹੈ। ਤੇ ਉਹ ਜਿਹੜੀਆਂ ਮਾਤਾ ਭੈਣਾਂ ਵੀ ਲੱਗ ਜਾਂਦੀਆਂ ਨੇ। ਤਾਂ ਉਹ ਕਈਆਂ ਨੂੰ ਇਹ ਹੁੰਦਾ ਵੀ ਚੱਲ ਕੀ ਫਰਕ ਪੈਂਦਾ ਥੋੜਾ ਜਿਹਾ, ਜਦੋਂ ਉਹ ਆਦਮੀ ਇੰਨਾ ਕੁਛ ਕਰਦੇ ਨੇ। ਵੇਚਣ ਦਾ ਇੱਕ ਤਰੀਕਾ ਉਹਨਾਂ ਦਾ ਨਾ, ਕੋਈ ਸਿਸਟਮ ਬਣ ਗਿਆ, ਸਿਸਟਮ ਬਣਾ ਰਹੇ ਨੇ। ਅੱਛਾ, ਜਦੋਂ ਹੁਣ ਮਾਤਾ ਭੈਣਾਂ ਨੇ ਉਹ ਵਿਚਾਰੀਆਂ ਤੰਗ ਹੁੰਦੀਆਂ ਨੇ। ਅੱਛਾ, ਆਦਮੀ ਦੇਖਦਾ ਵੀ ਇਹ ਰੋਜ਼ ਮਰੀ ਰਹਿੰਦੀ ਸੀ, ਐਂ ਕਰਦੀ ਸੀ ਵੀ ਚੱਲ ਜੇ ਮਾੜੀ ਜੀ ਖਾ ਕੇ ਟੱਲੀ ਵਰਗੀ ਤੁਰੀ ਫਿਰਦੀ ਹੈ, ਵਧੀਆ। ਉਹ ਕਹਿੰਦਾ ਮੇਰੀ ਟੈਨਸ਼ਨ ਘੱਟ ਗਈ। ਮਤਲਬ ਟੈਨਸ਼ਨ ਉਦੋਂ ਵੱਧ ਜਾਂਦੀ ਹੈ ਜਦੋਂ ਮੱਖੀ ਵਾਂਗੂ ਫੰਘ ਲਿਬੜ ਜਾਂਦੇ ਨੇ, ਫਿਰ ਮੌਤ ਹੀ ਖਹਿੜਾ ਛਡਾਉਂਦੀ ਹੈ ਨਾ ਚੀਜ਼ਾਂ ਤੋਂ। ਫਿਰ ਉਹੀ ਗੱਲ ਹੋ ਜਾਂਦੀ ਹੈ। ਤੇ ਦੂਜੀ ਗੱਲ ਇਹ ਹੈ ਵੀ ਨਸ਼ਾ ਜਦੋਂ ਲੱਗ ਜਾਂਦਾ ਜੀ, ਫਿਰ ਬੰਦਾ ਫੜਫੜਾਉਂਦਾ 24 ਘੰਟੇ ਵੀ ਉਹਨੂੰ ਛੱਡਾਂ ਕਿਵੇਂ।
ਹਾਂਜੀ ਹਾਂਜੀ। ਕਿਉਂਕਿ ਇੱਕ ਤਾਂ ਹੁਣ ਜਿਵੇਂ ਚਿੱਟੇ ਦਾ ਨਸ਼ਾ ਕਰਦੇ ਨੇ ਮੁੰਡੇ ਜਾਂ ਜੈਂਟਸ ਵੀ ਕਰਦੇ ਨੇ ਜੀ, ਵੱਧ ਉਮਰ ਵਾਲੇ ਵੀ ਲਾਉਂਦੇ ਨੇ, ਹੈ ਨਾ। ਤਾਂ ਉਹ ਕੀ ਹੈ ਕਿ ਉਹ ਫਿਰ ਮੈਡਮ ਕੀ ਹੁੰਦਾ 4-4 5-5 ਹਜ਼ਾਰ ਦਾ ਚਿੱਟਾ ਰੋਜ਼ ਦਾ। ਹੁਣ ਮੈਡਮ ਜੀ ਤੁਸੀਂ ਯਕੀਨ ਕਰੋ, ਮੈਂ ਜਦੋਂ ਉਹਨੂੰ ਪੁੱਛਦਾ ਵੀ 1.5 ਲੱਖ ਰੁਪਏ ਦਾ ਤੂੰ ਮਹੀਨੇ ਦਾ ਕਾਕਾ, ਅੱਛਾ ਜੀ, ਵੀ 1.5 ਲੱਖ ਦੇ ਵਿੱਚੋਂ ਲੱਖ ਰੁਪਇਆ ਤੂੰ ਜ਼ਮੀਨ ਲੈ ਲੈ, ਕੋਈ ਉਹਦੀ ਕਿਸ਼ਤ ਭਰੀ ਜਾ, 50,000 ਰੁਪਇਆ ਥਾਰ ਗੱਡੀ ਦੀ ਕਿਸ਼ਤ ਭਰ, ਟੌਰ ਨਾਲ ਫਿਰ ਚਿੱਟਾ ਕੁੜਤਾ ਪਜਾਮਾ ਪਾ ਗਿਆ, ਕੀ ਕਰਨ ਲੱਗਿਆ? ਜ਼ਹਿਰ ਖਾ ਰਿਹਾ ਹੈ, ਜ਼ਹਿਰ ਵੀ ਖਾ ਰਿਹਾ, ਨਾਲ ਟੱਬਰ ਨੂੰ ਖਾ ਰਿਹਾ। ਬਿਲਕੁਲ, ਹਾਂਜੀ ਹਾਂਜੀ, ਆਪਦੇ ਟੱਬਰ ਨੂੰ ਖਾ ਰਿਹਾ, ਜਾਣੇ ਅਣਜਾਣੇ ਚ ਉਹਨੂੰ ਪਤਾ ਹੀ ਨਹੀਂ, ਟੱਬਰ ਖਤਮ ਹੋ ਰਿਹਾ। ਮਾਂ ਬਾਪ 24 ਘੰਟੇ ਝੁਰਦੇ ਨੇ ਅੰਦਰ ਵੜ ਵੜ ਕੇ। ਉਦੋਂ ਬਾਅਦ ਜਿਹੜਾ ਜਦੋਂ ਸ਼ਾਮ ਨੂੰ ਬਹਿ ਜਾਂਦਾ ਮਾਂ ਬਾਪ ਕੋਲੇ ਵੀ ਨਹੀਂ ਮਰੂੰਗਾ, ਮੈਨੂੰ ਜ਼ਹਿਰ ਦੇ ਦਿਓ ਜਾਂ ਪੈਸੇ ਦਿਓ, ਮਾਂ ਬਾਪ ਕਿਤੋਂ ਨਾ ਕਿਤੋਂ ਕਰਕੇ ਦਿੰਦੇ ਨੇ। ਹਾਂਜੀ ਹਾਂਜੀ। ਤਾਂ ਉਸ ਟਾਈਮ ਜਿਹੜੀ ਚੀਜ਼ ਆ ਉਹ ਨਸ਼ਾ ਛੱਡਣਾ ਚਾਹੁੰਦਾ, ਫਿਰ ਉਹ ਜਿੱਥੇ ਵੀ ਜਾਂਦਾ ਹੈ ਉਹਦੇ ਵਾਸਤੇ ਉਹ ਸਮਾਜ ਫੇਰ ਮਗਰਮੱਛ ਵਾਂਗੂ ਮੂੰਹ ਅੱਡੀ ਬੈਠਾ। ਹਾਂਜੀ। ਉਹ ਉਹਨੂੰ ਕੋਈ ਆਪਦੀਆਂ ਪੁੜੀਆਂ ਤੇ ਲਾ ਲੈਂਦਾ, ਕੋਈ ਆਪਦੀਆਂ ਗੋਲੀਆਂ ਤੇ ਲਾ ਲੈਂਦਾ, ਕੋਈ ਮੂੰਹ ਥੱਲੇ ਜੀਭ ਥੱਲੇ ਗੋਲੀ ਰੱਖਣ ਨੂੰ ਕਰਾਈ ਜਾਂਦਾ। ਚਾਰ ਬੈਠੇ ਨੇ ਸਾਰੇ, ਮਤਲਬ ਹਰ ਬੰਦਾ ਐ ਸੋਚਦਾ ਅੱਛਾ ਨਸ਼ਾ ਕਰਦਾ, ਕੋਈ ਨਹੀਂ ਛੁਡਾ ਦਾਂਗੇ, ਗੱਲ ਹੀ ਕੋਈ ਨਹੀਂ, ਫਲਾਣਾ। ਉਹ ਵਿਚਾਰੇ ਨੂੰ ਪਤਾ, ਉਹਨੂੰ ਵੀ ਹੁੰਦਾ ਵੀ ਹੁਣ ਜਿਹੜਾ ਕੁਝ ਹੋਣਾ ਦੇਖੀ ਜਾਊ, ਮਾਂ ਬਾਪ ਮਗਰ ਪਏ, ਉਹਨੂੰ ਸਹੀ ਚੀਜ਼ ਨਹੀਂ ਮਿਲਦੀ। ਹਾਂਜੀ ਹਾਂਜੀ। ਹੁਣ ਮੈਂ ਤੁਹਾਨੂੰ ਦੱਸਦਾ ਮੈਡਮ, ਜਦੋਂ ਇਨਸਾਨ ਪਹਿਲੀ ਵਾਰੀ ਨਸ਼ਾ ਕਰਦਾ ਜੀ, ਇੰਨਾ ਕੁ ਕਰਦਾ ਨਾ, ਕਣਕ ਦੇ ਦਾਣੇ ਜਿੰਨੀ ਫੀਮ ਖਾਂਦਾ ਤੇ ਡਰਿਆ ਜਾ ਫਿਰੀ ਜਾਂਦਾ, ਪਤਾ ਨਹੀਂ ਕੀ ਹੋਊ, ਪਤਾ ਨਹੀਂ ਕਿਵੇਂ ਹੋਊ, ਹੈਨਾ। ਉਹ ਜਦੋਂ ਦੇਖਦਾ ਵੀ ਹੋਇਆ ਕੁਝ ਨਹੀਂ ਬਲਕਿ ਵਧੀਆ ਲੱਗਿਆ, ਫਿਰ ਉਹ ਦੂਜੇ ਦਿਨ ਵੀ ਕਰਦਾ, ਤੀਜੇ ਦਿਨ ਜਦੋਂ ਕਰਦਾ ਕਣਕ ਦੇ ਦਾਣੇ ਜਿੰਨੀ ਕੁ ਖਾ ਕੇ ਉਹ ਲੱਗਦਾ ਵੀ ਉਦਣ ਵਰਗਾ ਨਹੀਂ ਬਣਿਆ ਕੰਮ, ਉਹ ਫਿਰ ਉਨੀ ਹੋਰ ਖਾਂਦਾ, ਉਹ ਫਿਰ ਵੱਧਦੀ 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 ਵੱਧਦੀ, ਫਿਰ ਇੱਕ ਦਿਨ ਐ ਕਹਿਣ ਲੱਗ ਜਾਂਦਾ ਵੀ ਹੁਣ ਆਪਾਂ ਸਿਰੇ ਦੇ ਆਮਲੀ ਹੋ ਗਏ, ਕੌਂ ਦੇ ਸਿਰਜਣ ਨਹੀਂ ਖਾ ਜਾਂਦੇ, ਫਿਰ ਵੀ ਫਾਇਦਾ ਨਹੀਂ ਕਰਦਾ। ਉਹ ਕੀ ਆ ਕਿ ਨਸ਼ਾ ਕਰਨ ਵਾਲਾ ਇਨਸਾਨ ਜਿਹੜਾ ਹੈਗਾ ਉਹ ਨਸ਼ਾ ਛੱਡਣਾ ਚਾਹੁੰਦਾ, ਔਰ ਦੂਸਰੀ ਚੀਜ਼ ਸਭ ਤੋਂ ਵੱਡੀ ਕੀ ਆ ਕਿ ਉਹਨੂੰ ਜਿੱਥੇ ਵੀ ਉਹ ਨਸ਼ਾ ਛੱਡਣ ਜਾਂਦਾ ਉਹਨੂੰ ਆਪਦੇ, ਜਿਵੇਂ ਤੁਸੀਂ ਗੱਲ ਕਹੀ ਪਹਿਲਾਂ ਵੀ ਕਿਸੇ ਦਾ ਧੀ ਪੁੱਤ ਕਦੇ ਵੀ ਸੁਲਫੇ ਸੂਟੇ ਤੇ ਨਾ ਲਾਈਏ, ਹੈ ਨਾ। ਤੇ ਉੱਥੇ ਜਾ ਕੇ ਉਹ ਸੁਲਫੇ ਸੂਟੇ ਵਾਲੀ ਉਹ ਗੱਲ ਆ ਵੀ ਉਹ ਇੱਕ ਤੋਂ ਹਟਾਇਆ ਨਸ਼ੇ ਤੋਂ, ਕਿਤੇ ਪੁੜੀਆਂ ਪੜੀਆਂ ਚ ਕੁਛ ਦੇਤਾ, ਤਾਂ ਉਹਨੂੰ ਥੋੜੇ ਜਿਹੇ ਦਿਨ ਐਂ ਲੱਗਦਾ ਵੀ ਚੱਲ ਯਾਰ ਆਹ ਸੌਖਾ ਹੈ। ਨਸ਼ਾ ਖਰੀਦਣ ਜਾਂਦੇ ਸੀ, ਮਹਿੰਗਾ ਵੀ ਤੀ, ਮਿਲਦਾ ਵੀ ਨਹੀਂ ਤੀ, ਅਸਲੀ ਨਹੀਂ ਮਿਲਦਾ, ਨਕਲੀ ਮਿਲਦਾ ਸੀ, ਫਿਰ ਉਹ ਗਾਲਾਂ ਕੱਢਦੇ ਤੇ ਬੁਰੀ ਹਾਲਤ, ਬੇਇੱਜ਼ਤੀਆਂ ਹੁੰਦੀਆਂ ਸੀ ਵੀ ਉਹਦੇ ਨਾਲ ਚੰਗਾ ਵੀ ਚੱਲ ਵੈਦ ਬੈਠਾ ਇੱਕ, ਇਹ ਤੋਂ ਪੁੜੀਆਂ ਲੈ ਜਾ ਕਰੋ ਫੜ ਕੇ ਰੋਜ਼ 500 ਦੀਆਂ 700 ਦੀਆਂ, ਉਹ ਕਰੀ ਜਾਂਦੇ ਨੇ। 6 ਮਹੀਨੇ ਬਾਅਦ ਜਦ ਦੇਖਦਾ ਵੀ ਤਾਂ ਯਾਰ ਬਹੁਤ ਮਾੜਾ ਕੰਮ ਹੋ ਗਿਆ, ਉੱਧਰੋਂ ਚੰਗਾ ਸੀ, ਹੁੰਦਾ ਸਿਹਤ ਵੀ ਖਰਾਬ ਹੋਣ ਲੱਗ ਗਈ, ਸਾਈਡ ਇਫੈਕਟ ਹੋਣ ਲੱਗ ਗਏ, ਮਤਲਬ ਐਂ ਫਸਦਾ ਜੀ ਆਦਮੀ। ਔਰ ਅਸੀਂ ਜਦੋਂ ਇਸ ਚੀਜ਼ ਤੇ ਗੌਰ ਕੀਤੀ ਨਾ ਮੈਡਮ, ਅਸੀਂ ਇਸ ਚੀਜ਼ ਤੇ ਗੌਰ ਕਰ ਗਏ ਸੀਗੇ ਨਵੰਬਰ 2005 ਦੇ ਵਿੱਚ। 2005 ਦੇ ਵਿੱਚ ਫਿਰ ਅਸੀਂ ਇਹਦੇ ਲਈ ਇੱਕ ਮੈਡੀਸਨ ਆਗਾਜ਼ ਕੀਤੀ। ਸਾਡੇ ਜਿਹੜੇ ਵੈਦ ਆ ਉਹ ਬੜੇ ਸੀਨੀਅਰ ਨੇ ਔਰ ਬੜੇ ਸੁਲਝੇ ਹੋਏ ਨੇ। ਉਹ ਕਹਿੰਦੇ ਵੀ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਦੇਣੀ ਪੇਸ਼ੈਂਟ ਨੂੰ ਜਿਹੜੀ ਉਹਨੂੰ ਐਂ ਨਾ ਪਤਾ ਹੋਵੇ ਮੈਂ ਮੂੰਹ 'ਚ ਕੀ ਪਾ ਲਿਆ ਤੇ ਮੈਂ ਕੀ ਖਾ ਲਿਆ, ਉਹਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਖਾਧਾ। ਮੈਂ ਜੇ ਸ਼ਿਲਾਜੀਤ ਖਾਧੀ ਹੈ ਤਾਂ ਸ਼ਿਲਾਜੀਤ ਖਾਧੀ ਹੈ, ਮੈਂ ਜੇ ਕੇਸਰ ਖਾਧਾ ਤਾਂ ਕੇਸਰ ਖਾਧਾ। ਤਾਂ ਹੋਇਆ ਕੀ ਮੈਡਮ, ਉਹਨਾਂ ਨੂੰ ਸਾਡੇ ਵੈਦ ਜੀ ਨੇ ਦਵਾਈ ਤਿਆਰ ਕੀਤੀ, ਉਹਦੇ ਵਿੱਚ ਮੈਡੀਸਿਨ ਪਾਈ ਅਸੀਂ ਮਹਾਵਾਤ ਵਿਧਵਾਂਸਨ ਰਸ। ਫਾਰਮੂਲਾ ਬੋਲ ਰਿਹਾ ਮੈਂ, ਸਾਡੇ ਜਿੰਨੇ ਵੈਦ ਭਰਾ ਨੇ ਨੋਟ ਕਰ ਲਿਓ, ਇਹ ਫਾਰਮੂਲੇ ਐਵੇਂ ਨਹੀਂ ਮਿਲਦੇ, ਇਹ ਬਹੁਤ ਔਖੇ ਫਾਰਮੂਲੇ ਮਿਲੇ ਹੋਏ ਨੇ ਜਿਹੜੇ ਮੈਂ ਬਹੁਤ ਸੌਖੇ ਤੁਹਾਨੂੰ ਦੱਸ ਰਿਹਾ। ਸਿਰਫ ਇਸ ਲਈ ਦੱਸ ਰਿਹਾ ਕਿ ਤੁਹਾਡਾ ਵਿਸ਼ਵਾਸ ਤੁਹਾਡੇ ਆਪਣੇ ਉੱਤੇ ਬਣੇ ਵੀ ਕੋਈ ਚੀਜ਼ ਹੈਗੀ ਦੁਨੀਆ 'ਚ ਜਿਹਦੇ ਨਾਲ ਅਸੀਂ ਨਸ਼ਾ ਛੱਡ ਸਕਦੇ ਹਾਂ। ਉਹ ਚੀਜ਼ ਹੈ ਮਹਾਵਾਤ ਵਿਧਵਾਂਸਨ ਰਸ, ਇਹਦੇ ਵਿੱਚ ਪਾਇਆ ਗਿਆ। ਇਹ ਪ੍ਰੋਡਕਟ ਦਾ ਅਸੀਂ ਨਾਂ ਰਜਿਸਟਰਡ ਕਰਾਇਆ ਗੌਰਮੈਂਟ ਤੋਂ, ਇਹ ਆਈਓ ਦਿੱਤਾ ਜਾਂਦਾ। ਇਹਦੇ ਉੱਤੇ ਫਾਰਮੂਲਾ ਮੈਂਸ਼ਨ ਹੈ ਮਹਾਵਾਤ ਵਿਧਵਾਂਸਨ ਰਸ। ਤੁਸੀਂ ਗੂਗਲ ਸਰਚ ਕਰੋਗੇ ਮੇਰੀ ਗੱਲ ਨੂੰ, ਤੁਹਾਨੂੰ ਪਤਾ ਲੱਗੂ ਗੋਇਲ ਸਾਹਿਬ ਕੀ ਕਹਿਣਾ ਚਾਹੁੰਦੇ ਆ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਅਕੰਗਵੀਰ ਰਸ, ਫਿਰ ਇਹਦੇ ਵਿੱਚ ਹੈਗਾ ਸਮੀਰ ਪੰਨੰਗ ਰਸ। ਇਹ ਤਿੰਨ ਜਿਹੜੇ ਰਸ ਨੇ ਇਹ ਰਸਾਇਣ ਨੇ, ਆਯੁਰਵੇਦ ਦੇ ਗ੍ਰੰਥਾਂ 'ਚ ਲਿਖੇ ਹੋਏ ਨੇ, ਮੈਂ ਕੋਈ ਬਾਹਰੋਂ ਨਹੀਂ ਲੈ ਕੇ ਆਇਆ। ਇਹ ਨੁਸਖੇ ਜਦੋਂ ਘਰੇ ਬਣਾਓਗੇ ਤੁਸੀਂ ਪਤਾ ਲੱਗੂਗਾ ਵੀ ਅਸੀਂ ਕੀ ਖਾ ਰਹੇ ਹਾਂ, ਸਾਨੂੰ ਕੀ ਚੀਜ਼ ਆ। ਔਰ 5 ਗ੍ਰਾਮ ਸਿਰਫ, ਜਿਹੜਾ ਬੰਦਾ ਕਹਿੰਦਾ ਨਾ ਮੈਂ 2 ਗ੍ਰਾਮ ਚਿੱਟਾ ਲੈਣਾ ਰੋਜ਼, 2 ਗ੍ਰਾਮ ਦੀ ਕੀਮਤ 7-8 ਹਜ਼ਾਰ ਰੁਪਇਆ ਇੱਕ ਦਿਨ ਦੀ। ਕਹਿਣਾ ਸੌਖਾ ਜੀ, ਜਾਨ ਨਿਕਲ ਜਾਂਦੀ ਮਾਂ ਬਾਪ ਦੀ। ਤੇ ਸਾਡਾ ਤਾਂ ਉਹੀ ਦਿਮਾਗ ਡੋਲ ਜਾਂਦਾ ਵੀ ਇੰਨਾ ਖਰਚਾ ਬੰਦਾ ਕਰਦਾ ਕਿਵੇਂ ਆ, ਰੱਬ ਜਾਣੇ। ਤੇ ਇਹ ਜਿਹੜੀ ਦਵਾਈ ਆ ਸਿਰਫ 5 ਗ੍ਰਾਮ ਸਵੇਰੇ, 5 ਗ੍ਰਾਮ ਦੁਪਹਿਰੇ, 5 ਗ੍ਰਾਮ ਸ਼ਾਮ ਨੂੰ ਇੱਕ ਚਮਚਾ ਹੁੰਦਾ। ਅਸੀਂ ਉਹਨਾਂ ਨੂੰ ਇਹ ਵੀ ਖਾਣੀ ਔਖੀ ਸੀ, ਅਸੀਂ ਇਹਨੂੰ ਕੈਪਸੂਲ 'ਚ ਕਨਵਰਟ ਕਰਤਾ
ਵੀ 1 ਗ੍ਰਾਮ ਦਾ 1 ਕੈਪਸੂਲ ਬਣਾਇਆ, 5 ਸਵੇਰੇ ਲੈ ਲਓ, 5 ਦੁਪਹਿਰੇ, 5 ਰਾਤ ਨੂੰ। ਫਿਰ ਘਟਾਉਣਾ ਸੌਖਾ, ਹਰ ਚੌਥੇ ਦਿਨ 1 ਘਟਾਈ ਦਾ। ਜਿਵੇਂ ਥੋੜ੍ਹੀ ਥੋੜ੍ਹੀ ਕਰਦਾ ਵਧਿਆ ਸੀ, ਉਵੇਂ ਅਸੀਂ ਵਧਾ ਕੇ ਦਵਾਈ ਡੋਜ਼ ਸੈੱਟ ਕਰਕੇ ਥੋੜ੍ਹੀ ਕਰਕੇ ਲਾਸਟ 1 ਕੈਪਸੂਲ ਤੇ ਆ ਜਾਂਦਾ 2 ਮਹੀਨੇ 'ਚ ਬੰਦਾ। ਅੱਛਾ ਜੀ। ਇਹ ਇੱਕ ਪਹਿਲੀ ਐਸੀ ਦਵਾਈ ਹੈ ਜੀ ਜਿਹੜੀ ਬਿਨਾਂ ਤੋੜ, ਬਿਨਾਂ ਤਕਲੀਫ ਔਰ ਬਿਨਾਂ ਕੰਮ ਛੱਡੇ ਘਰ ਬੈਠੇ ਬਿਠਾਏ ਇਨਸਾਨ ਆਪਣੇ ਨਸ਼ੇ ਦੀ ਆਦਤ ਤੋਂ ਮੁਕਤੀ ਪਾ ਸਕਦਾ ਹੈ। ਔਰ ਲੇਕਿਨ ਉਹਦੇ ਵਾਸਤੇ ਮਨ ਪੱਕਾ ਬਣਾਉਣਾ ਪਊਗਾ। ਜੇ ਤੁਸੀਂ ਕਈ ਵਾਰ ਕਹਿ ਦਿੰਦੇ ਲੋਕ ਵੀ ਗੋਇਲ ਸਾਹਿਬ ਜੇ ਮਨ ਹੀ ਬਣ ਗਿਆ ਫਿਰ ਤੁਹਾਡੀ ਕੀ ਲੋੜ ਹੈ, ਐਸੀ ਕੋਈ ਗੱਲ ਨਹੀਂ ਹੈ। ਲੋਕਾਂ ਦਾ ਮਨ ਬਹੁਤ ਚੀਜ਼ਾਂ ਨੂੰ ਬਣ ਜਾਂਦਾ, ਪਰ ਉਹਨਾਂ ਦੇ ਸੋਰਸ ਬਣਾਉਣੇ ਪੈਂਦੇ ਨੇ। ਜਿੱਥੇ ਮੈਡੀਕਲ ਚੀਜ਼ ਦੀ ਲੋੜ ਹੈ, ਜਿਹੜਾ ਤੁਸੀਂ ਨਸ਼ੇ ਕਰਕੇ ਅੰਦਰ ਸੈਰੋਟੋਨਿਨ ਹਾਰਮੋਨ ਡੈਮੇਜ ਕੀਤਾ ਹੋਇਆ, ਉਹਦੀ ਭਰਪਾਈ ਤਾਂ ਕਰਨੀ ਪਊਗੀ ਨਾ। ਜਦੋਂ ਤੱਕ ਉਹ ਹਾਰਮੋਨ ਤੁਹਾਡਾ ਐਕਟਿਵ ਨਹੀਂ ਹੋ ਜਾਂਦਾ, ਤੁਹਾਨੂੰ ਨਸ਼ੇ ਤੋਂ ਨਫ਼ਰਤ ਨਹੀਂ ਹੋ ਸਕਦੀ। ਅਸੀਂ ਤੁਹਾਨੂੰ ਗੱਲ ਕਰਦੇ ਹਾਂ ਨਸ਼ੇ ਤੋਂ ਨਫ਼ਰਤ ਹੋਣ ਦੀ, ਕਿ ਦੁਬਾਰਾ ਨਸ਼ੇ ਵੱਲ ਮੂੰਹ ਨਹੀਂ ਜਾਊਗਾ। ਤਾਂ ਉਹੀ ਇੱਕ ਕੰਮ ਹੈ ਕਿ ਸਿਰਫ 2 ਮਹੀਨੇ ਦੇ ਵਿੱਚ ਅੱਜ ਤੱਕ ਮੈਂ ਤੁਹਾਨੂੰ ਜੇ ਦੱਸਾਂ ਤਾਂ ਆਪਣੇ ਕੰਪਿਊਟਰ ਦੇ ਵਿੱਚ ਫੀਡ ਸੇਵ ਇਸ ਤਰ੍ਹਾਂ ਦੇ 3.5 ਲੱਖ ਤੋਂ ਉੱਪਰ ਲੋਕ ਨੇ ਪੂਰੇ ਹਿੰਦੁਸਤਾਨ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਨੇ ਅਫੀਮ, ਸਮੈਕ, ਹੈਰੋਇਨ, ਕੋਕਿਨ, ਗਾਂਜਾ, ਭੁੱਕੀ ਔਰ ਜਿਹੜੀ ਉਹ ਕੀ ਨਾਲ ਚਿੱਟਾ ਵਗੈਰਾ, ਮੈਡੀਕਲ ਗੋਲੀਆਂ, ਇਹ ਸਾਰੇ ਨਸ਼ੇ ਜਿਨ੍ਹਾਂ ਨੇ ਛੱਡੇ ਨੇ। ਇਸ ਤਰ੍ਹਾਂ ਦੇ 3.5 ਲੱਖ ਲੋਕ, ਕਹਿ ਦੇਣਾ ਸੌਖਾ ਹੈ ਬਾਊ ਜੀ, ਨਵੰਬਰ 2005 ਤੋਂ ਅੱਜ ਤੱਕ। ਔਰ ਹੁਣ ਉਹੀ ਲੋਕ ਆਪਦੇ ਆਪ 'ਚ ਵਲੰਟੀਅਰ ਨੇ ਮੈਡਮ, ਜਿਹਦੇ ਵਿੱਚੋਂ 3,000 ਮੁੰਡਾ ਜੀ ਇਸ ਟਾਈਮ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਆਪ ਮੈਨੂੰ ਕਿਹਾ, ਕਹਿੰਦੇ ਗੋਇਲ ਸਾਹਿਬ ਨਾਅਰਾ ਲਾਓ ਆਪਾਂ ਹੁਣ ਵੀ ਮੁੜ ਸੋਨੇ ਦਾ ਸ਼ੇਰ ਬਣੂਗਾ ਪੰਜਾਬ ਔਰ ਨਸ਼ਾ ਮੁਕਤ ਬਣੂਗਾ ਪੰਜਾਬ। ਮੈਨੂੰ ਇਹ ਗੱਲ ਹੋ ਜਾਂਦਾ ਵੀ ਅਸੀਂ ਹੋਰ ਕੁਝ ਕਰ ਪਾਏ ਨਾ ਕਰ ਪਾਏ, ਪਤਾ ਨਹੀਂ, ਰੱਬ ਜਾਣੇ ਕੋਈ ਨਸ਼ਾ ਕਦੋਂ ਕਿਵੇਂ ਮੂਡ ਬਣਾਊਗਾ। ਪਰ ਅਸੀਂ ਇੱਕ ਨਾਅਰਾ ਆਪਣੇ ਸ਼ੇਰੇ ਪੰਜਾਬ ਜਿਹੜੇ ਸਾਡੇ ਮਹਾਰਾਣਾ ਰਣਜੀਤ ਸਿੰਘ ਹੋਏ ਨੇ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਅਸੀਂ ਇੱਕ ਨਾਅਰਾ ਬਣਾਉਣ 'ਚ ਕਾਮਯਾਬ ਹੋਏ। ਇਹ ਨਾਅਰੇ ਐਵੇਂ ਨਹੀਂ ਬਣਦੇ ਹੁੰਦੇ ਠੱਗੀਆਂ ਮਾਰ ਕੇ, ਇਹ ਨਾਅਰਾ ਉਦੋਂ ਹੀ ਬਣਦਾ ਹੁੰਦਾ ਜਦੋਂ ਕੋਈ ਕਹਿੰਦਾ ਆ ਕੇ ਵੀ ਗੋਇਲ ਸਾਹਿਬ ਤੁਹਾਡੀ ਦਵਾਈ ਵਾਕਈ ਵਰਦਾਨ ਹੈ, ਸਾਡੇ ਬੱਚੇ ਨੇ ਛੱਡਿਆ। ਔਰ ਤੁਸੀਂ ਹੁਣ ਦੇਖਿਓ ਸਾਡੇ ਕਿੰਨੇ ਪੇਸ਼ੈਂਟ ਆਉਣਗੇ, ਔਰ ਆਉਂਦੇ ਵੀ ਨੇ ਜੀ। ਤੁਹਾਨੂੰ ਛੋਟੀ ਜਿਹੀ ਸਟੋਰੀ ਸਾਂਝੀ ਕਰਦਾ ਜੀ। ਤੁਹਾਡਾ ਤਾਂ ਆਪਣਾ ਸ਼ਹਿਰ ਆ ਖੰਨਾ, ਹਾਂਜੀ, ਉੱਥੇ ਦੀ ਸਟੋਰੀ ਸ਼ੇਅਰ ਕਰਦੇ ਆ। ਉੱਥੋਂ ਇੱਕ ਪੇਸ਼ੈਂਟ ਆਏ ਸੀਗੇ, ਉਹਨਾਂ ਦੀ ਲੜਕੀ ਕਰਦੀ ਸੀ ਚਿੱਟੇ ਦਾ ਨਸ਼ਾ। ਅੱਛਾ ਜੀ। ਉਹ ਲੜਕੀ ਫਸ ਗਈ ਵਿਚਾਰੀ ਕਿਤੇ, ਹੈ ਨਾ। ਤੇ ਉਹ ਜਦੋਂ ਆਏ ਮੇਰੇ ਕੋਲ, ਐ ਪੂਰਾ ਪਰਿਵਾਰ ਐ ਬੈਠਾ ਜਿਵੇਂ ਕੋਈ ਮਾਤਮ ਨਹੀਂ ਹੁੰਦਾ ਘਰ 'ਚ ਛਾਇਆ ਹੋਇਆ, ਚਾਚੇ ਤਾਏ ਵੀ, ਭੂਆ ਫੂਫੀਆਂ, ਮਤਲਬ ਪੂਰਾ ਪਰਿਵਾਰ ਸੀਗਾ ਜੀ, 6-8 ਬੰਦਿਆਂ ਦਾ। ਹੈ ਹੀ ਮਾਤਮ ਵਾਲੀ ਗੱਲ ਸੀ। ਮੈਂ ਕਹਿੰਦਾ ਜੀ ਧੀ ਭੈਣ ਜਿਹੜੀ ਹੁੰਦੀ ਆ ਸਾਡੇ ਘਰ ਦੀ ਇੱਜ਼ਤ ਹੁੰਦੀ ਆ। ਜਦੋਂ ਉਹ ਟੋਕਰੀ 'ਚ ਪੈ ਗਈ ਤਾਂ ਸਮਝੋ ਪੂਰਾ ਟੱਬਰ ਰੁਲ ਗਿਆ। ਮੁੰਡਿਆਂ ਦੀ ਕੀ ਗੱਲ ਆ, ਮੁੰਡਾ ਤਾਂ ਆਪਾਂ ਕਹਿ ਦਿੰਦੇ ਜੱਟ ਦਾ ਪੁੱਤ ਆ ਵੀ ਕੋਈ ਗੱਲ ਨਹੀਂ ਕਰ ਲੈਣ ਦੇ, ਪਰ ਧੀ ਤਾਂ ਚਾਹੇ ਕਿਸੇ ਦੀ ਹੈ ਜੀ, ਸਭ ਦੀ ਸਾਂਝੀ। ਜਦੋਂ ਫਸਦੀ ਪੁੱਤ ਸਾਰਿਆਂ ਵਾਸਤੇ ਮਾੜੀਆਂ ਚੀਜ਼ਾਂ ਨੇ। ਹਾਂ, ਤੇ ਲੇਕਿਨ ਉਹ ਜਦੋਂ ਮੇਰੇ ਕੋਲ ਬੈਠੇ ਮੈਨੂੰ ਕਹਿੰਦੇ ਵੀ ਗੋਇਲ ਸਾਹਿਬ ਤੁਹਾਡਾ ਬੜਾ ਸੁਣਿਆ ਅਸੀਂ ਪ੍ਰਚਾਰ ਇਹਦੇ ਬਾਰੇ, ਵੀ ਦੱਸੋ ਕਿਵੇਂ। ਉਹ ਮੇਤੋਂ ਮਤਲਬ ਮੇਤੋਂ ਵੀ ਡਰਨ ਵੀ ਯਾਰ ਹੁਣ ਇਹ ਪਤਾ ਨਹੀਂ ਕੀ ਕਰਨਗੇ, ਕਿਉਂ ਉਹ ਬੱਚਿਆਂ ਨਾਲ ਸਾਰੇ ਗਲਤ ਹੁੰਦਾ ਸੀ ਦਵਾਈਆਂ। ਉਹ ਕਹਿੰਦੇ ਵੀ ਸਾਨੂੰ ਐਂ ਡਰ ਹੈ ਵੀ ਕਿਤੇ ਇਹ 'ਚ ਕੋਈ ਐਡਾ ਬੜਾ ਨੁਕਸ ਨਾ ਪੈ ਜਾਏ ਵੀ ਕੱਲ ਨੂੰ ਇਹ ਮਾਂ ਨਾ ਬਣ ਸਕੇ, ਕੋਈ ਹੋਰ ਨਾ ਗੱਲ ਹੋ ਜਾਏ ਵੀ ਇਹਨੇ ਕਿਸੇ ਦਾ ਘਰ ਬਸਾਉਣਾ ਆਪਦਾ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਜੀ ਆਪਾਂ ਖੁਦ ਵੀ 2 ਧੀਆਂ ਦੇ ਪਿਓ ਆ। ਧੀ ਨੂੰ ਸਵੇਰੇ ਘਰੋਂ ਤੋਰ ਕੇ ਸ਼ਾਮ ਨੂੰ ਫਿਕਰ ਹੁੰਦਾ ਵੀ ਕਿਤੇ ਕੋਈ ਇਹੋ ਜਿਹਾ ਕੰਮ ਨਾ ਹੋ ਜਾਏ ਵੀ ਨੱਕ ਡਬੋ ਕੇ ਮਰਨ ਵਾਲੀ ਗੱਲ ਹੋ ਜਾਏ। ਤੇ ਉਹਨਾਂ ਨੂੰ ਜਦੋਂ ਮੈਡਮ ਉਹ ਦਵਾਈਆਂ ਦੇ ਬਾਰੇ ਸਾਰਾ ਸਮਝਾਇਆ, ਉਹ ਬੱਚੀ ਜਿਹੜੀ ਸੀ ਨਾ ਜੀ, ਉਹ MBBS ਦੀ ਸਟੂਡੈਂਟ ਆ। ਓਹੋ, ਦੇਖ ਲਓ ਨਾ, ਉਹਨੂੰ ਤਾਂ ਸਾਰੀ ਸਮਝ ਹੋਣੀ ਚਾਹੀਦੀ ਸੀ, ਸਾਰੀ ਸਮਝ ਸੀ। ਜਦੋਂ ਉਹਨੂੰ ਮੈਂ ਚੈਪਟਰ ਸਮਝਾਇਆ, ਉਹਨੇ ਫਿਰ ਆਪਣੇ ਪੇਰੈਂਟਸ ਨੂੰ ਕਿਹਾ, ਕਹਿੰਦੀ ਇਹ ਦਵਾਈ ਖਿਲਾ ਦਿਓ ਜੀ ਮੈਨੂੰ। ਅੱਛਾ। ਔਰ ਉਹ ਕਹਿੰਦੀ ਗੋਇਲ ਸਾਹਿਬ ਕਿੰਨੇ ਦਿਨ ਲੱਗਣਗੇ? ਮੈਂ ਕਿਹਾ ਬੇਟਾ ਇਹਨੂੰ ਲੱਗਦੇ ਆ 2 ਮਹੀਨੇ ਜੀ। ਕਹਿੰਦੀ ਗੋਇਲ ਸਾਹਿਬ ਮੈਂ 8 ਦਿਨ 'ਚ ਛੱਡ ਦੂੰਗੀ, ਮੈਨੂੰ 8 ਦਿਨ ਦੀ ਦਵਾਈ ਦੇ ਦਿਓ, ਮੈਨੂੰ ਇੰਨੀ ਕੁ ਹੈਲਪ ਚਾਹੀਦੀ ਹੈ। ਮਨ ਪੱਕਾ ਕਰ ਲਿਆ ਉਹਨੇ। ਮੈਂ ਕਹਿੰਦਾ ਮੈਡਮ ਜੀ ਤੁਸੀਂ ਯਕੀਨ ਮੰਨੋ, ਉਹ ਕੁੜੀ ਨੇ 8 ਨਹੀਂ 7 ਦਿਨ 'ਚ ਨਸ਼ਾ ਛੱਡਿਆ, ਮੇਰੀ ਦਵਾਈ ਵੀ ਛੱਡ ਗਈ। ਕਹਿੰਦੀ ਵੀਰ ਜੀ ਤੁਸੀਂ ਕਿਤੇ ਵੀ, ਕਹਿੰਦੀ ਇਹ ਅੱਜ ਤੋਂ ਬਾਅਦ ਤੁਸੀਂ ਕੋਈ ਇਨਸਾਨ ਇਹ ਨਹੀਂ ਕਹਿ ਸਕਦਾ, ਰੁਚੀ ਨਾਮ ਹੈ ਕੁੜੀ ਦਾ, ਕਹਿੰਦੀ ਅੱਜ ਤੱਕ ਕੋਈ ਇਹ ਨਹੀਂ ਕਹਿ ਸਕਦਾ ਅੱਜ ਤੋਂ ਬਾਅਦ ਵੀ ਮੈਂ ਮਤਲਬ ਕੋਈ ਨਸ਼ੇ ਨੂੰ ਹੱਥ ਵੀ ਲਾਇਆ, ਮੂੰਹ ਵੀ ਲਾਇਆ। ਔਰ ਕਹਿੰਦੀ ਮੈਂ ਅੱਜ ਇਹ ਕਹਿ ਸਕਦੀ ਸੀ ਵੀ ਜਿੰਨਾ ਨਸ਼ਾ ਮੈਂ ਕਰਦੀ ਸੀ ਸ਼ਾਇਦ ਕੋਈ ਮੁੰਡਾ ਵੀ ਨਹੀਂ ਕਰਦਾ ਹੋਣਾ, ਜਿਹੜਾ ਮੈਂ 8 ਦਿਨ 'ਚ ਇਹ ਦਵਾਈ ਨਾਲ ਛੱਡ ਪਾਈ ਹਾਂ। ਔਰ ਉਹਨੂੰ ਇੰਨੀ ਕੁ ਹੈਲਪ ਦੀ ਲੋੜ ਸੀ ਕਿਉਂਕਿ ਉਹ ਚੈਪਟਰ ਪੜ੍ਹ ਗਈ ਸੀ ਜੀ ਸਾਰਾ।
ਉਹਨੂੰ ਪਤਾ ਲੱਗ ਗਿਆ ਸੀ ਗੋਇਲ ਸਾਹਿਬ ਮੈਨੂੰ ਕੀ ਦੇਣ ਵਾਲੇ ਨੇ, ਔਰ ਉਹਨੇ ਉਸ ਦਵਾਈ ਦੀ ਡੋਜ਼ ਆਪ ਸੈੱਟ ਕਰ ਲਈ ਜੀ। ਅਸੀਂ 15 ਗ੍ਰਾਮ ਦੇਣੀ ਸੀ, ਉਹਨੇ 18 ਗ੍ਰਾਮ 21 ਗ੍ਰਾਮ ਤੋਂ ਸ਼ੁਰੂ ਕਰ ਲਈ। ਆਪਦੇ ਆਪ ਡੋਜ਼ ਸੈੱਟ ਕਰਕੇ ਉਸ ਕੁੜੀ ਨੇ ਕਮਾਲ ਹੀ ਕਰਤਾ ਜੀ। ਸਾਡਾ ਹੌਸਲਾ ਇੰਨਾ ਵਧਿਆ ਵੀ ਸਾਡੀ ਦਵਾਈ ਇੰਨੀ ਛੇਤੀ ਵੀ ਕੰਮ ਕਰ ਸਕਦੀ ਹੈ। ਅਸੀਂ ਖੁਦ ਹੀ ਨਹੀਂ ਸੀਗੇ ਇਸ ਗੱਲ ਨੂੰ ਪ੍ਰਪੇਅਰ, ਸਾਨੂੰ ਐਸੀ ਵੀ 2 ਮਹੀਨੇ ਦਾ ਖਾਣੀ ਆ ਵੀ ਕੋਰਸ ਪੂਰਾ ਕਰਨਾ। ਉਸ ਤੋਂ ਬਾਅਦ ਮੈਂ ਕਹਿਣ ਲੱਗ ਗਿਆ ਵੀ ਮਿੱਤਰੋ ਮਨ ਬਣਾਓ, ਦਵਾਈ 4 ਦਿਨ ਦੀ ਲੈ ਕੇ ਜਾਓ, ਤੁਹਾਡਾ ਮਨ ਆਪੇ ਕਹੂਗਾ ਵੀ ਆਪਾਂ ਹੋਰ ਕਿੰਨੇ ਦਿਨ ਖਾਣੀ ਆ, ਮੇਰੇ ਕਹੇ ਤੇ ਵੀ ਨਾ ਖਾਓ। ਇਹ ਦਵਾਈ ਦਾ ਇੰਨਾ ਫਾਇਦਾ ਹੋਇਆ ਜੀ। ਔਰ ਫਿਰ ਅਸੀਂ ਇਹਦੇ ਵਿੱਚ ਦਿੱਤਾ ਨਾਲ, ਜਿਵੇਂ ਹੁਣ ਜਦੋਂ ਨਾ ਜਿਹੜੇ ਮੁੰਡੇ ਆਉਂਦੇ ਆ ਉਹ ਬਹੁਤ ਜ਼ਿਆਦਾ ਮਤਲਬ ਕਿ ਨਸ਼ੇ ਕਰਦੇ ਆ ਅਤੇ ਅੰਦਰੋਂ ਉਹਨਾਂ ਦੇ ਜਿਹੜੇ ਔਰਗਨਸ ਨੇ ਉਹ ਵੀਕ ਹੁੰਦੇ ਨੇ, ਹਾਰਟ, ਬ੍ਰੇਨ, ਦਿਮਾਗ ਬਹੁਤ ਵੀਕ ਹੋ ਜਾਂਦਾ, ਸਮਝ ਹੀ ਨਹੀਂ ਆਉਂਦੀ ਉਹਨਾਂ ਨੂੰ, ਪਤਾ ਹੀ ਨਹੀਂ ਲੱਗਦਾ। ਮਾਂ ਬਾਪ ਨਹੀਂ ਸਮਝਦੇ ਹੈ ਨਾ, ਆਪਣੇ ਆਪ ਦਾ ਨਹੀਂ ਪਤਾ, ਨਹਾਏ ਕਿ ਨਹੀਂ ਨਹਾਏ, ਖਾਇਆ ਕਿ ਨਹੀਂ ਖਾਇਆ, ਕਿੱਥੇ ਸੌਂ ਗਏ, ਕਿੱਥੇ ਪੈ ਗਏ। ਮਤਲਬ ਇਹਦੇ ਵਾਸਤੇ ਅਸੀਂ ਮਤਲਬ ਮੈਂ ਤੁਹਾਨੂੰ ਦੱਸਾਂ ਜੀ, ਬਾਬਾ ਦੀਪ ਸਿੰਘ ਗੁਰਦੁਆਰਾ ਸੋਲਖੀਆ ਸਾਹਿਬ, ਮੇਰਾ ਉੱਥੇ ਬਹੁਤ ਵਿਸ਼ਵਾਸ ਹੈ ਜੀ। ਮੈਂ ਹਰ ਮਹੀਨੇ ਨੈਣਾ ਦੇਵੀ ਜਾਂਦਾ ਸਿਰਫ ਇਸੇ ਕੰਮ ਲਈ, ਹਵਨ ਕਰਾਉਂਦੇ ਆ ਉੱਥੇ ਵੀ ਹੇ ਮਾਤਾ ਰਾਣੀ ਸਾਡੇ ਹੱਥ 'ਚ ਉਹ ਬਰਕਤ ਰੱਖੀ ਜਿਹੜੀ ਤੂੰ ਅੱਜ ਤੱਕ ਰੱਖੀ ਹੋਈ ਆ। ਬਾਕੀ ਤਾਂ ਸਾਨੂੰ ਪਤਾ ਨਹੀਂ, ਸ਼ੂਗਰ ਸ਼ਾਗਰ ਗੋਡਿਆਂ ਦੇ ਦਰਦ ਤਾਂ ਕੋਈ ਕਿਤੋਂ ਹੋਰ ਵੀ ਠੀਕ ਕਰ ਲੂ, ਪਰ ਆ ਜੇ ਤਾਂ ਸਾਨੂੰ ਕੁਛ ਦਿੱਤਾ ਇਹਦੇ 'ਚ ਨਾ ਇੰਨੀ ਬਰਕਤ ਰੱਖੀ ਵੀ ਜਿਹੜੇ ਘਰ 'ਚ ਅੱਜ ਤੱਕ ਜਿੱਥੇ ਵੀ ਗਈ ਆ ਨਾ ਮੈਡਮ ਇਹ ਦਵਾਈ, ਆਸ਼ੀਰਵਾਦ ਮਿਲਿਆ ਸਾਰੇ ਪਰਿਵਾਰਾਂ ਦਾ। ਤੇ ਉਹ ਫਿਰ ਮੈਂ ਸੋਲਖੀਆ ਗੁਰਦੁਆਰੇ ਦੀਪ ਸਿੰਘ ਬਾਬਾ ਜੀ ਕੋਲੇ ਆ ਕੇ ਬਹੁਤ ਤਾਕਤ ਮਿਲਦੀ ਹੈ ਜੀ। ਉੱਥੇ ਫਿਰ ਅਸੀਂ ਲੰਗਰ ਵੀ ਛਕਦੇ ਹਾਂ, ਉੱਥੇ ਫਿਰ ਅਸੀਂ ਲਿਟ ਕੇ ਅਰਦਾਸਾਂ ਕਰਦੇ ਹਾਂ। ਤੇ ਉਹ ਜਿੰਨੇ ਵੀ ਉੱਥੇ ਲੋਕ ਕੰਮ ਕਰਦੇ ਆ ਸੇਵਾਦਾਰ, ਉਹ ਜਾਣਦੇ ਆ ਵੀ ਸੁਭਾਸ਼ ਗੋਇਲ ਇੱਥੇ ਆ ਕੇ ਲਿਟਦਾ ਜੀ। ਤੇ ਉਹ ਜਿਹੜੀ ਚੀਜ਼ ਹੈ ਨਾ ਜੀ, ਉਹ ਕਿਤੇ ਨਾ ਕਿਤੇ ਬਰਕਤ ਪਾਉਂਦੀ ਹੈ ਉੱਥੇ। ਫਿਰ ਜਦੋਂ ਇਹ ਚੀਜ਼ਾਂ ਬਣਦੀਆਂ ਨੇ ਤੇ ਫਿਰ ਕੇਸਰ, ਸ਼ਿਲਾਜੀਤ, ਅਸ਼ਵਗੰਧ, ਸ਼ਤਾਵਰ, ਸਫੈਦ ਮੁਸਲੀ, ਸਾਲਬ ਪੰਜਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਪੰਜੀਰੀ ਬਣਦੀ ਹੈ, ਉਹ ਪੰਜੀਰੀ ਆ ਹੈ ਜੀ ਗੱਭਰੂ ਡਾਈਟ। ਅੱਛਾ ਜੀ। ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਪੈਂਦੀਆਂ ਨੇ, ਜਿਵੇਂ ਚ ਕੇਸਰ ਪੈਂਦਾ ਅਸਲੀ, ਹੋਰ ਬੜੀਆਂ ਚੀਜ਼ਾਂ ਨੇ ਜਿਹੜਾ ਫਿਰ ਨਸ਼ੇ ਦੇ ਨਾਲ ਸਾਡੇ ਆਰਗਨ ਸਾਰੇ ਡੈਡ ਹੋ ਜਾਂਦੇ, ਫਿਰ ਇਹਦੇ ਨਾਲ ਫਿਰ ਸੁਰਜੀਤ ਹੁੰਦੇ ਆ, ਫਿਰ ਉਹ ਦੁਬਾਰਾ ਤੋਂ ਇਹਨੂੰ એનર્ਜੈਟਿਕ ਕਰਦਾ ਜੀ। ਜਿਵੇਂ ਇਹ ਤਾਂ ਗੱਡੀ ਥੱਲੇ ਜੈਕ ਲੱਗ ਗਿਆ ਜੀ, ਨਸ਼ੇ ਦੀ ਤਲਬ ਨਹੀਂ ਲੱਗਣ ਦਿੰਦਾ ਪਹਿਲੇ ਦਿਨ ਤੋਂ। ਇਹ 2 ਮਹੀਨੇ ਚ ਦਵਾਈ ਖਤਮ ਕਰ ਦੇਣੀ, ਖਾ ਕੇ ਮੁੜ ਕੇ ਨਹੀਂ ਖਾਣੀ, ਮੁੜ ਕੇ ਖਾਣੀ ਹੋਣੀ ਜੀ, ਬੰਦ ਹੋ ਗਈ, ਮੁੜ ਕੇ ਉਹਨੇ ਆਉਣਾ ਹੀ ਨਹੀਂ ਸਾਡੇ ਕੋਲੇ। ਮੈਂ ਤਾਂ ਇਹ ਹੈਰਾਨ ਹੁੰਦਾ, ਕਈਆਂ ਨੂੰ ਮੈਂ ਕਹਿਣਾ ਨਾ ਕਰ ਤੂੰ 10 ਦਿਨ ਮੇਰੇ ਕਲੀਨਿਕ ਤੇ ਡਿਊਟੀ ਲਾ ਬੈਠ, ਤੈਨੂੰ ਪਤਾ ਲੱਗੂਗਾ ਬਾਹਰ ਜਿਹੜੇ 150 ਮਰੀਜ਼ ਬੈਠੇ ਨੇ ਉਹੀ ਦੱਸਣਗੇ ਵੀ ਮਤਲਬ ਉਹਨਾਂ ਚੋਂ ਤੈਨੂੰ ਇੱਕ ਵੀ ਇਹੋ ਜਿਹਾ ਨਹੀਂ ਮਿਲੂ ਜਿਹੜਾ ਆ ਕੇ ਕਹਿੰਦਾ ਹੋਵੇ 20 ਕੈਪਸੂਲ ਦੇ ਦਿਓ, 50 ਕੈਪਸੂਲ ਦੇ ਦਿਓ, ਵੀ ਲੱਗਿਆ ਹੋਇਆ ਕੋਈ ਲੱਗਿਆ ਹੋਇਆ ਆਉਣਾ। ਉਹਨੇ ਸਾਡੇ ਡਾਕਟਰ ਨੂੰ ਮਿਲਣਾ, ਡਾਕਟਰ ਨੇ ਪਰਚੀ ਤੇ ਜਿਵੇਂ ਸਮਝਾਉਣਾ, ਡੋਜ਼ ਸੈੱਟ ਕਰਨੀ, ਉਵੇਂ ਹੀ ਚੱਲਣਾ। ਔਰ ਸਾਡੇ ਕੋਲ ਨਾ ਜੀ ਜਿਹੜੀਆਂ ਜੜੀਆਂ ਬੂਟੀਆਂ ਵੀ ਆਉਂਦੀਆਂ ਨੇ ਉਹ ਪਿਓਰ ਨੇ। ਅੱਜ ਤੁਸੀਂ ਆਏ ਹੋ, ਤੁਹਾਡੇ ਨਾਲ ਮੈਂ 2-3 ਮਿੰਟ ਦੀ ਇੱਕ ਗੱਲ ਹੋਰ ਸਾਂਝੀ ਕਰੂੰਗਾ ਤੁਹਾਨੂੰ। ਮੈਂ ਇੱਕ ਕੇਸਰ ਬਾਰੇ ਜਾਣਕਾਰੀ ਦਊਂਗਾ, ਅਸਲੀ ਕੇਸਰ ਕੀ ਹੁੰਦਾ। ਨਕਲੀ ਕੇਸਰ ਬਹੁਤ ਵਿਕਦਾ ਮਾਰਕੀਟ 'ਚ, ਇੱਕ ਅਸਲੀ ਕੇਸਰ ਆ, ਉਹਦੀ ਇੱਕ ਪਹਿਚਾਣ ਆ ਕਿ ਉਹ ਇਹਦੇ ਵਿੱਚ ਪੈਂਦਾ ਜੀ। ਫਸਟ ਇੱਕ ਚੀਜ਼ ਲਿਖੀ ਹੋਈ ਹੈ ਜੀ, ਕੇਸਰ, ਨਾ ਕੇਸਰ, ਸਾਲਬ, ਸਾਵਰ, ਸਾਰੀਆਂ ਚੀਜ਼ਾਂ ਇਹਦੇ 'ਚ ਲਿਖੀਆਂ ਹੋਈਆਂ ਜਿਹੜੇ ਸਾਡੇ ਆਰਗਨਸ ਨੂੰ ਬੈਨੀਫਿਟ ਦਿੰਦੇ ਆ। ਹੁਣ ਜਿਵੇਂ ਆਪਾਂ ਇਹ ਪਾਣੀ ਰੱਖਿਆ ਹੋਇਆ ਜੀ, ਇਹ ਆਪਣੇ ਕੋਲੇ ਪਿਓਰ ਕੇਸਰ ਆਉਂਦਾ ਜੀ ਕਸ਼ਮੀਰ ਦਾ। ਇਹਦੇ ਖੁਸ਼ਬੂ ਖੋਲਣ ਇੱਕਦਮ ਸਾਰੇ ਪਾਸੇ ਫੈਲਦੀ ਆ। ਹਾਂਜੀ, ਖੁਸ਼ਬੂ ਲੈ ਕੇ ਦੇਖੋ। ਹਾਂ ਹੈ ਜੀ ਪਿਓਰ ਚੀਜ਼, ਬਿਲਕੁਲ ਪਿਓਰ। ਹਾਂ, ਇਹਨਾਂ ਨੂੰ ਸ਼ੀਸ਼ੀਆਂ ਵੀ ਉਹੀ ਲਾਈਆਂ ਹੋਈਆਂ ਨੇ ਜੀ, ਕੰਚ ਦੀਆਂ ਲੈ ਕੇ। ਇਹ 2 ਦਾਣੇ ਬਹੁਤ ਦੁੱਧ 'ਚ ਪਾਓ ਤਾਂ ਇਹ ਦੇਖੋ ਜੀ ਆਪਾਂ ਹੁਣ ਕਿੰਨਾ ਪਾਵਾਂਗੇ। ਹਾਂਜੀ, ਮੁਸ਼ਕਿਲ ਨਾਲ ਇਹ ਮੇਰਾ ਖਿਆਲ ਹੈ 2-3 ਡੱਕੇ। ਹੈਲੋ, ਇਹ 2-3 ਡੱਕੇ ਆਪਾਂ ਇਹ 'ਚ ਪਾਤੇ, ਆਪਾਂ ਗੱਲਾਂ ਕਰਦੇ ਆ, ਤੁਸੀਂ ਦੇਖਿਓ ਇਹਦਾ ਰੰਗ ਕਿਵੇਂ ਹਲਦੀ ਵਰਗਾ ਹੋ ਜਾਂਦਾ। ਹਾਂਜੀ, ਇਹ ਜਿਹੜੀ ਪਿਓਰ ਚੀਜ਼ਾਂ ਨੇ ਇਹਨਾਂ ਦੀ ਆਪਦੀ ਇੱਕ ਪਹਿਚਾਣ ਆ ਜੀ। ਤਾਂ ਇਹ ਚੀਜ਼ਾਂ ਜਦੋਂ ਅਸੀਂ ਆਪਣੇ ਪੇਸ਼ੈਂਟਸ ਨੂੰ ਦਿੰਦੇ ਆ ਤਾਂ ਐਂ ਲੱਗਦਾ ਹੁੰਦਾ ਅਸੀਂ ਆਪਣੇ ਪਰਿਵਾਰ ਨੂੰ ਦਿੰਦੇ ਆ। ਤਾਂ ਜਿਹੜੀ ਗੱਲ ਹੋ ਗਈ ਆਪਣੀ, ਜਿੰਨੇ ਵੀ ਨਸ਼ੇ ਨੇ ਇਹ ਬਿਨਾਂ ਦੱਸੇ ਨਹੀਂ ਛੁੱਟਦੇ ਜੀ। ਪਰ ਇੱਕੋ ਹੀ ਨਸ਼ਾ ਸਾਡੇ ਕੋਲੋਂ ਜਿਹੜਾ ਛੁਡਾਇਆ ਜਾਂਦਾ ਉਹ ਸ਼ਰਾਬ ਦਾ। ਹਾਂਜੀ, ਉਹ ਬਿਨਾਂ ਦੱਸੇ ਛੁਡਾਇਆ। ਅੱਛਾ ਜੀ, ਜਿਹੜੀ ਤੁਸੀਂ ਪੰਜੀਰੀ ਦੀ ਗੱਲ ਕੀਤੀ ਆ, ਪੰਜੀਰੀ ਵੀ ਤੁਹਾਨੂੰ ਬਸ ਕੋਈ ਟਾਈਮ ਆ, ਬਸ ਉਨੇ ਕੁ ਟਾਈਮੇ ਖਾਣੀ ਆ ਕਿ ਇਹ ਵੀ ਤੁਸੀਂ? ਨਹੀਂ, ਇਹ ਅਸੀਂ 3 ਕੁ ਮਹੀਨੇ ਖਵਾਉਂਦੇ ਆ ਜੀ। ਅੱਛਾ ਜੀ, ਇਹ 3 ਕੁ ਮਹੀਨੇ 'ਚ ਇਨਸਾਨ ਦੇ ਬੋਡੀ ਦੇ ਵਿੱਚ ਬਲੱਡ ਔਰ ਬੀਰਜ ਦੀ ਕੁਆਲਿਟੀ ਬਹੁਤ ਸਟਰੋਂਗ ਹੋ ਜਾਂਦੀ ਹੈ, ਸਪਰਮ ਸਟਰੋਂਗ ਹੋ ਜਾਂਦਾ। ਤੇ ਉਹਦੇ ਨਾਲ ਕੀ ਹੈ ਕਿ ਉਹਦੇ ਰੀੜ੍ਹ ਦੀ ਹੱਡੀ, ਟੋਟਲ ਗੋਡੇ ਮੋਢਿਆਂ ਦੀਆਂ ਹੱਡੀਆਂ, ਜਿੰਨਾ ਵੀ ਸਾਡਾ ਸਕੈਲਟਨ ਆ, 360 ਸਾਡੀਆਂ ਜੁਆਇੰਟ ਆ, ਉਹਨਾਂ ਦੇ ਵਿੱਚ ਪੂਰੀ ਜਾਨ ਆ ਜਾਂਦੀ ਹੈ। ਅੰਦਰ ਜਿਹੜੀ ਮਿੱਝ ਹੈਗੀ ਉਹ ਵੀ ਸਟਰੋਂਗ ਹੋ ਜਾਂਦੀ ਆ। ਉਹਨੂੰ ਐਂ ਲੱਗਣ ਲੱਗ ਜਾਂਦਾ ਵੀ ਹੁਣ ਜਿਮ ਜੁਆਇਨ ਕਰੀਏ ਯਾਰ, ਮਤਲਬ ਹੋਸ਼ ਆ ਜਾਂਦਾ। ਤਾਂ ਉਹ ਕਰਦੇ ਵੀ ਨੇ ਜੀ ਬੱਚੇ। ਸੁਭਾਸ਼ ਗੋਇਲ ਜੀ, ਇੱਕ ਤੁਹਾਡੇ ਜਿਮ ਤੋਂ ਮੈਨੂੰ ਗੱਲ ਚੇਤੇ, ਜਿਹੜੇ ਬੱਚੇ ਜਿਮ ਜਾਂਦੇ ਨੇ, ਜਿਮ ਕਰਨ, ਉੱਥੇ ਉਹਨਾਂ ਨੂੰ ਅਲੱਗ ਤਰ੍ਹਾਂ ਦਾ ਕਹਿੰਦੇ ਪ੍ਰੋਟੀਨ ਆ ਖਾਓ ਜੀ, ਏਦਾਂ ਕਰੋ। ਕਈ ਵਾਰੀ ਉਹ 'ਚ ਸਟੀਰੋਇਡ ਹੁੰਦਾ ਨਾ, ਤੇ
ਇਹ ਵੀ ਚੀਜ਼ਾਂ ਹੈਗੀਆਂ ਨੇ ਵੀ ਉਹ ਬੱਚੇ ਜਿਹੜੇ ਜਿਮ ਕਰਦੇ ਨੇ ਉਹਨਾਂ ਨੂੰ ਬਹੁਤ ਤਾਕਤ ਦੀ ਲੋੜ ਪੈਂਦੀ ਆ, ਤੇ ਉਹਨਾਂ ਨੂੰ ਫਿਰ ਕੀ ਖਾਣਾ ਚਾਹੀਦਾ ਹੈ? ਉਹ ਜੇ ਇੱਧਰ ਆ ਜਾਣ ਜੀ, ਸਫੈਦ ਮੁਸਲੀ, ਸਾਲਬ ਪੰਜਾ, ਅਸ਼ਵਗੰਧ, ਸ਼ਤਾਵਰ, ਤੇ ਇਹਦੇ ਵਿੱਚ ਕੌਂਚ ਦਾ ਬੀਜ ਹੈ, ਬਹੁਤ ਸਾਰੀਆਂ ਚੀਜ਼ਾਂ ਨੇ। ਹਾਂਜੀ, ਇਹਨਾਂ ਚੀਜ਼ਾਂ ਦੇ ਵਿੱਚ ਆਉਣਾ ਚਾਹੀਦਾ ਜੀ। ਜਿਹੜੇ ਪ੍ਰੋਟੀਨ ਡਾਈਟ ਨੇ ਜਾਂ ਹੋਰ ਕਈ ਡਾਈਟ ਇਦਾਂ ਦੀਆਂ ਆਉਂਦੀਆਂ ਨੇ, ਉਹਨਾਂ ਦੀ ਜਿਹੜੀ ਡੋਜ਼ ਹੈ ਨਾ ਜੀ, ਜਾਂ ਤਾਂ ਸਹੀ ਕੋਚ ਉਹਨਾਂ ਨੂੰ ਸੈੱਟ ਕਰਦਾ ਫਿਰ ਠੀਕ ਆ। ਹਾਂਜੀ, ਕਈ ਐਵੇਂ ਲੈਣ ਲੱਗ ਜਾਂਦੇ ਨੇ ਜੀ, ਉਹਦੇ ਨਾਲ ਬੜੀ ਬੁਰੀ ਤਰ੍ਹਾਂ ਕਈ ਵਾਰੀ ਹਾਰਟ, ਬ੍ਰੇਨ ਔਰ ਲੀਵਰ ਦੇ ਸਟ੍ਰੋਕ ਆਉਂਦੇ ਆ, ਬੜੀਆਂ ਪ੍ਰੋਬਲਮ ਆਉਂਦੀਆਂ ਨੇ, ਤਾਂ ਉਹ ਚੀਜ਼ਾਂ ਲੋਕੀ ਫੇਸ ਕਰਦੇ ਨੇ। ਤਾਂ ਮੇਰੀ ਹਮੇਸ਼ਾ ਸਲਾਹ ਹੁੰਦੀ ਹੈ ਕਿ ਜੇ ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਲੈਣੀ ਆ ਤਾਂ ਉਹ ਕਿਸੇ ਵੀ ਅੱਛੇ ਵੈਦ ਜਾਂ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਆ। ਕਦੀ ਵੀ ਇਹ ਨਾ ਸੋਚੋ ਵੀ ਇਹ ਡਾਈਟੀਸ਼ੀਅਨ ਨੇ ਦੱਸਤੀ ਜਾਂ ਟ੍ਰੇਨਰ ਨੇ ਦੱਸਤੀ, ਕੋਈ ਗੱਲ ਨਹੀਂ, ਉਹ ਵੀ ਆਪਣੀ ਜਗ੍ਹਾ ਠੀਕ ਹੁੰਦੇ ਨੇ, ਪਰ ਇਹ ਜ਼ਰੂਰ ਹੈ ਕਿ ਤੁਸੀਂ, ਤੁਹਾਡੀ ਸਿਹਤ ਆਪਣੀ ਹੈ, ਤੁਹਾਡਾ ਸਰੀਰ ਆਪਣਾ। ਜਦੋਂ ਕੋਈ ਇਦਾਂ ਦੀ ਚੀਜ਼ ਲੈਣੀ ਹੈ, ਹੁਣ ਜਿਵੇਂ ਮੈਂ ਗੱਭਰੂ ਡਾਈਟ ਦੀ ਗੱਲ ਕਰਦਾ, ਲੜਕੀਆਂ ਵਾਸਤੇ ਮੁਟਿਆਰ ਡਾਈਟ ਦੀ ਅਸੀਂ ਗੱਲ ਕਰਦੇ ਹਾਂ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਐਵੇਂ ਨਹੀਂ ਬਣੀਆਂ ਜੀ। ਗੱਭਰੂ ਦਾ ਵੀ ਕੋਈ ਮਤਲਬ ਹੈ, ਮੁਟਿਆਰ ਦਾ ਵੀ ਕੋਈ ਮਤਲਬ ਹੈ, ਤਾਂ ਇਹ ਜਿਹੜੀਆਂ ਚੀਜ਼ਾਂ ਅਸੀਂ ਦਿੰਦੇ ਹਾਂ, ਅਸੀਂ ਬਜ਼ੁਰਗ ਲੇਡੀਆਂ ਨੂੰ, ਬਜ਼ੁਰਗ ਜੈਂਟਸ ਨੂੰ ਵੀ ਦਿੰਦੇ ਹਾਂ ਜੀ, ਤਾਂ ਕਿ ਉਹਨਾਂ ਦੇ ਸਰੀਰ 'ਚ ਜਿਹੜੀ ਚੁਸਤੀ ਫੁਰਤੀ ਔਰ ਤਾਕਤ ਬਣੀ ਰਹੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਬੈਨੀਫਿਟਡ ਨੇ। ਜਿਹੜੇ ਲੋਕੀ ਹੁਣ ਪਹਿਲਾਂ ਵਿਆਹ ਹੁੰਦਾ ਸੀ ਮੁੰਡੇ ਦਾ, ਪਹਿਲਾਂ ਹੀ ਪੰਜੀਰੀ ਬਣਾਉਂਦੇ ਸੀ 2-3 ਮਹੀਨੇ ਪਹਿਲਾਂ, ਤੇ ਉਧਰ ਕੁੜੀਆਂ ਨੂੰ ਵੀ ਮਾਸੀਆਂ ਭੂਆ ਸਾਰੀਆਂ ਘਿਓ ਦਾ ਰਿਵਾਜ ਹੁੰਦਾ ਸੀਗਾ, ਪੰਜੀਰੀ ਬਣਾ ਕੇ ਲਿਆਉਣੀ, ਸਾਡੇ ਘਰ 'ਚ ਨਵਾਂ ਵੰਸ਼ ਆਊਗਾ, ਨਵਾਂ ਬੱਚਾ ਆਊਗਾ, ਵਿਆਹ ਹੋਊਗਾ। ਤਾਂ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਹੁਣ ਮਤਲਬ ਥੋੜ੍ਹੀਆਂ ਜਿਹੀਆਂ ਲੁਪਤ ਹੋ ਗਈਆਂ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਜਿੰਦਾ ਰੱਖਿਆ ਹੋਇਆ। ਅਸੀਂ ਬਸ ਉਹਨਾਂ ਦੇ ਨਾਮ ਜਿਹੜੇ ਨੇ ਸ਼ੁਗਲੀ ਨਾਮ ਰੱਖੇ ਨੇ, ਵੀ ਗੱਭਰੂ ਡਾਈਟ ਲੈ ਲਓ, ਮੁਟਿਆਰ ਡਾਈਟ ਲੈ ਲਓ। ਤਾਂ ਉਹ ਲੋਕੀ ਮੇਰੇ ਕੋਲ ਆਉਂਦੇ ਨੇ, ਬਹਿੰਦੇ ਨੇ, ਉਹ ਸਮਝਦੇ ਵੀ ਨੇ। ਹੁਣ ਜਿਵੇਂ ਦੇਖੋ ਕੇਸਰ ਨੇ ਰੰਗ ਪਕੜਨਾ ਸ਼ੁਰੂ ਕਰਤੇ ਜੀ, ਹਾਂਜੀ, ਹੋਣ ਲੱਗ ਗਿਆ ਨਾ ਪੀਲਾ ਪੀਲਾ, ਇਹ ਆਪਣੇ ਗੱਲਾਂ ਕਰਦੇ ਕਰਦੇ ਨੇ ਪੂਰਾ ਹੀ ਯੈਲੋ ਹੋ ਜਾਣਾ ਪਾਣੀ ਨੇ। ਹਾਂਜੀ। ਇੱਕ ਮੈਂ ਹੋਰ ਗੱਲ, ਆਪਾਂ ਇੱਕ ਵਹਿਮ ਜਿਹੜਾ ਬੱਚਿਆਂ 'ਚ, ਲੋਕਾਂ ਦੇ ਵਿੱਚ ਆਮ ਬਣਿਆ ਹੋਇਆ ਹੈ, ਉਹ ਵਹਿਮ ਆ। ਉਹ ਕਹਿੰਦੇ ਨੇ ਜੀ ਸ਼ਿਵ ਮਹਾਰਾਜ ਜੀ ਵੀ ਸੁਲਫਾ ਪੀਂਦੇ ਸੀਗੇ, ਤੇ ਅਸੀਂ ਤਾਂ ਉਹਨਾਂ ਦੇ ਚੇਲੇ, ਅਸੀਂ ਤਾਂ ਸੁਲਫੇ ਪੀਂਦੇ ਆ, ਵੀ ਉਹ ਨਸ਼ੇ 'ਚ ਬਹਿ ਕੇ ਭਗਤੀ ਕਰਦੇ ਸੀਗੇ, ਭੰਗ ਪੀਂਦੇ। ਜੋ ਇਦਾਂ ਦੀਆਂ ਗੱਲਾਂ ਆਮ ਕਈ ਵਹਿਮਾਂ ਦੇ ਵਿੱਚ ਲੋਕੀ ਪਾਉਂਦੇ ਨੇ ਨਾ, ਮੈਂ ਕਹਿੰਦੀ ਵੀ ਉਹ ਤਾਂ ਨਸ਼ਾ ਕਰਦੇ ਹੀ ਨਹੀਂ ਸੀਗੇ। ਸ਼ਿਵ ਮਹਾਰਾਜ ਦੇ ਕੋਲ ਤਾਂ ਅੰਮ੍ਰਿਤ ਝੜਦਾ ਸੀਗਾ, ਤਾਂ ਆਪਣੇ ਅੰਮ੍ਰਿਤ ਦੇ ਵਿੱਚ ਬੈਠੇ ਸੀ, ਜਿਹੜਾ ਮੈਡੀਟੇਸ਼ਨ ਆਪਾਂ ਕਰਦੇ ਆ, ਤੇ ਉਹਨਾਂ ਨੇ ਤਾਂ ਸਾਨੂੰ ਦੱਸੀਆਂ ਨੇ ਇਹ ਜੜੀਆਂ ਬੂਟੀਆਂ, ਤਾਂ ਉਹਨਾਂ ਨੇ ਸਾਨੂੰ ਦੱਸੀਆਂ ਨੇ, ਜਿਹੜੇ ਸਾਡੇ ਚਾਰੋਂ ਵੇਦ ਨੇ ਉਹਨਾਂ ਵਿੱਚ ਉਹਨਾਂ ਨੇ ਤਾਂ ਸਾਰਾ ਕੁਝ ਦੱਸਿਆ। ਤੇ ਉਹ ਤਾਂ ਇਹਨਾਂ ਚੀਜ਼ਾਂ ਤੋਂ ਸਗੋਂ ਦੂਰ ਕਰਦੇ ਨੇ, ਤੇ ਇਹ ਭੁਲੇਖਾ ਵੀ ਦੂਰ ਕਰੋ ਬੱਚਿਆਂ ਦਾ ਨਾ। ਹੁੰਦਾ ਕੀ ਹੈ, ਜਿਵੇਂ ਕਹਿੰਦੇ ਨਾ, ਪੀਣੇ ਵਾਲੇ ਕੋ ਪੀਣੇ ਕਾ ਬਹਾਨਾ ਚਾਹੀਏ। ਜੀ ਹੈ ਨਾ, ਉਹ ਬਹਾਨਾ ਹੀ ਹੁੰਦਾ ਵੀ ਡਾਕਟਰ ਸਾਹਿਬ ਆਪਾਂ ਤਾਂ ਹੁਣ ਦਾਰੂ ਛੱਡਤੀ, ਪਰ ਕਿਸੇ ਖੁਸ਼ੀ ਦੇ ਮੌਕੇ ਪੀ ਲਈਦੀ ਆ ਜੀ। ਉਹ ਖੁਸ਼ੀ ਤਕਰੀਬਨ ਰੋਜ਼ ਹੀ ਰਹਿੰਦੀ ਹੈ ਜੀ, ਕੋਈ ਨਾ ਕੋਈ। ਹਾਂਜੀ। ਤੇ ਮਤਲਬ ਉਹ ਇੱਕ ਬਹਾਨਾ ਹੈ। ਜਿਵੇਂ ਹੁਣ ਬੱਚੇ ਕਹਿੰਦੇ ਨੇ ਜੀ ਭਗਵਾਨ ਸ਼ਿਵ ਸ਼ੰਕਰ ਭੋਲੇਨਾਥ ਜੀ ਜਿਹੜੇ ਨੇ ਉਹ ਭੰਗ ਪੀਂਦੇ ਸੀ, ਭੰਗ ਪੀ ਪ੍ਰਸ਼ਾਦ ਹੈ ਜੀ, ਤਾਂ ਸ਼ਿਵਰਾਤਰੀ ਨੂੰ ਸਾਰੇ ਰੱਜੇ ਹੁੰਦੇ, ਭੰਗ ਪੀ ਕੇ ਸੂਟਾ ਲਾਉਂਦੇ ਸੀ। ਇਹ ਸਾਰੀਆਂ ਜਿਹੜੀਆਂ ਨੇ ਨਾ ਜੀ, ਇਹ ਚੀਜ਼ਾਂ ਇਹ ਅਧਿਆਤਮਕ ਚੀਜ਼ਾਂ ਨੇ। ਇਹਨਾਂ ਬਾਰੇ ਜੇ ਆਪਾਂ ਗੱਲ ਵੀ ਕਰਾਂਗੇ ਤਾਂ ਆਪਾਂ ਬਹੁਤ ਬੌਣੇ ਆ ਇਹਨਾਂ ਚੀਜ਼ਾਂ ਦੇ ਵਿੱਚ। ਬਿਲਕੁਲ। ਹੁਣ ਜੇ ਤੁਸੀਂ ਸ਼ਿਵ ਜੀ ਭਗਵਾਨ ਦੀ ਗੱਲ ਕਰਦੇ ਹੋ ਤਾਂ ਤੁਸੀਂ ਆਪਦੇ ਪਿਓ ਤੇ ਚਲੇ ਜਾਓ ਜੀ। ਉਹ ਤੁਹਾਡੇ ਲਈ ਕਿੰਨੀ ਮਿਹਨਤ ਕਰਦਾ, ਕਿੰਨਾ ਔਖਾ ਤੁਹਾਡੇ ਲਈ 2 ਪੈਸੇ ਕਮਾ ਕੇ ਲਿਆਉਂਦਾ, ਤਾਂ ਉਹਦੇ ਬਾਰੇ ਸੋਚ ਲਓ ਨਾ। ਉਹ ਤਾਂ ਘਰ 'ਚ ਸ਼ਿਵ ਜੀ ਬੈਠਾ ਤੁਹਾਡੇ ਜੀ। ਬਿਲਕੁਲ। ਤੇ ਬੜੇ ਰਿਸ਼ੀ ਮੁਨੀਆਂ ਨੇ ਵੀ ਕਿਹਾ ਵੀ ਮਾਂ-ਬਾਪ ਤੋਂ ਬਾਅਦ ਹੈ ਭਗਵਾਨ। ਬਿਲਕੁਲ। ਪਹਿਲਾਂ ਤੁਹਾਡੇ ਘਰ 'ਚ ਉਹ ਨੇ ਜਿਨ੍ਹਾਂ ਨੇ ਤੁਹਾਨੂੰ, ਜਦੋਂ ਤੁਹਾਡੀਆਂ ਅੱਖਾਂ ਵੀ ਨਹੀਂ ਖੁੱਲੀਆਂ ਸੀ, ਤੁਹਾਨੂੰ ਸੁੰਘਣ ਦੀ ਸ਼ਕਤੀ ਬਣੀ ਸੀ ਤੁਹਾਡੀ, ਉਦੋਂ ਤੁਹਾਨੂੰ ਜਿਨ੍ਹਾਂ ਨੇ ਸੰਭਾਲਿਆ, ਭਗਵਾਨ ਨੇ ਉਹਨਾਂ ਦੀ ਡਿਊਟੀ ਲਾਈ। ਤਾਂ ਉਹ ਭਗਵਾਨ ਨੇ ਆਪਣਾ ਰੂਪ ਹੀ ਤੈਨੂੰ ਦਿੱਤਾ। ਤਾਂ ਉਹ ਚੀਜ਼ ਨੂੰ ਦੇਖ ਲਓ। ਪਰ ਜਿਹੜੇ ਬੱਚੇ ਇਹ ਗੱਲਾਂ ਕਰਦੇ ਨੇ ਉਹ ਗਲਤ ਆ। ਹੁਣ ਕਈ ਲੋਕ ਕਹਿੰਦੇ ਨੇ ਜੀ, ਗੋਇਲ ਸਾਹਿਬ ਤੁਸੀਂ ਕਹਿੰਦੇ ਹੋ ਦਾਰੂ ਪੀ ਕੇ ਐ ਹੋ ਜਾਂਦਾ, ਸਾਡੇ ਫਲਾਣਾ ਬੁੜਾ ਜੀ ਨਾਲ, ਉਹਨੂੰ ਦੇਖਦਿਆਂ ਨੂੰ ਸਾਨੂੰ 30-40 ਸਾਲ ਹੋ ਗਏ, ਲਾਲ ਪਿਆ ਟਮਾਟਰ ਵਰਗਾ। ਹਾਂਜੀ, ਇਹ ਵੀ ਗੱਲਾਂ ਹੁੰਦੀਆਂ ਨੇ। ਤੇ ਫਿਰ ਉਹਨੂੰ ਕਹੀਦਾ ਵੀ ਉਹਨੂੰ ਜਾ ਕੇ ਐਂ ਤਾਂ ਪੁੱਛੀ ਵੀ ਉਹ ਕਿੰਨੀ ਕੁ ਪੀਂਦਾ। ਉਹ ਆਪਦੀ 60 ml ਲੈਂਦਾ, ਵਧੀਆ ਖੁਰਾਕ ਖਾਂਦਾ, ਫਿਰ ਉਹਨੂੰ ਐ ਪੁੱਛੀ ਵੀ ਉਹ ਵਰਜਿਸ਼ ਕਿੰਨੀ ਕਰਦਾ। ਉਹ ਸਵੇਰੇ 6 ਵਜੇ ਉੱਠ ਜਾਂਦਾ, ਬਲਾ 5 ਵਜੇ ਉੱਠ ਜਾਂਦਾ, ਤੂੰ ਪਿਆ ਰਹਿਣਾ 11 ਵਜੇ ਤੱਕ। ਸਾਰਾ ਕੁਝ ਕੰਪੇਅਰ ਕਰਨਾ ਫਿਰ, ਜੇ ਤੂੰ ਕੰਪੇਅਰ ਕਰਨਾ ਤਾਂ ਉਹ ਚੀਜ਼ਾਂ ਨੇ। ਇਸ ਕਰਕੇ ਜਿਹੜੇ ਨਸ਼ੇ ਕਰਨ ਵਾਲੇ ਲੋਕ ਆ, ਉਹ ਬਹਾਨੇ ਲੱਭਦੇ ਆ। ਬਹਾਨੇ ਪਤਾ ਕਿਉਂ ਲੱਭਦੇ ਆ ਜੀ? ਸਰੀਰ ਦੀ ਲੋੜ ਆ।
ਕੋਈ ਵੀ ਨਸ਼ਾ ਕਰਨ ਵਾਲਾ ਸ਼ੌਂਕ ਨੂੰ ਹੁਣ ਨਸ਼ਾ ਨਹੀਂ ਕਰਦਾ। ਜੀ ਜੀ ਉਹਨੂੰ ਐ ਹੁੰਦਾ ਵੀ ਜਿਵੇਂ ਨਾ ਗੱਡੀ 'ਚ ਪੈਟਰੋਲ ਪਾਉਣਾ ਸਵੇਰੇ ਤਾਂ ਗੱਡੀ ਸਾਰਾ ਦਿਨ ਚੱਲਦੀ ਰਹੂਗੀ, ਉਹਨੇ ਸਵੇਰੇ ਉੱਠ ਕੇ ਉਹ ਕਰਨਾ ਹੀ ਕਰਨਾ ਕਿ ਮੇਰਾ ਸਰੀਰ ਚੱਲਦਾ ਰਹੇ, ਮੈਂ 2 ਪੈਸੇ ਕੰਮ ਦੇ ਕਰ ਲਵਾਂ। ਉਹ 2-3 ਘੰਟੇ ਤਾਂ ਠੀਕ ਰਹਿੰਦਾ, 2-3 ਘੰਟੇ ਵੈਸੇ ਤੋੜ ਲੱਗਦੀ ਹੈ, ਉਹ ਫੇਰ ਵਿਚਾਰੇ ਦਾ ਕੰਮ ਉੱਧਰ ਹੀ ਲੱਗ ਜਾਂਦਾ, ਦਿਮਾਗ ਉਹ ਡਿਵੈਲਪ ਹੀ ਨਹੀਂ ਹੋ ਪਾਉਂਦਾ, ਨਾ ਕਾਰੋਬਾਰ 'ਚ ਨਾ ਵੈਸੇ ਨਾ ਸਮਾਜਿਕ ਤੌਰ ਤੇ। ਇਹ ਇੱਕ ਬਹੁਤ ਬੜੀ ਬੁਰਾਈ ਆ। ਹਾਂਜੀ, ਕਿਉਂਕਿ ਆਦਤ ਆਪਾਂ ਪਾ ਲਈਆਂ ਇਹ, ਆਪਾਂ ਵਧੀਆ ਖੁਰਾਕ ਖਾ ਸਕਦੇ ਆ, ਵਧੀਆ ਤਰੀਕੇ ਦੇ ਨਾਲ ਵਰਜਿਸ਼ ਕਰਾਂਗੇ, ਯੋਗਾ ਹੈ, ਪ੍ਰਾਣਾਯਾਮ ਇਹ ਵੀ ਕਰ ਸਕਦੇ ਆ, ਉਹਦੇ ਨਾਲ ਵੀ ਸਾਨੂੰ ਤਾਕਤ ਮਿਲਦੀ ਆ, ਪੂਰਾ ਦਿਨ ਤੁਸੀਂ એનર્ਜੀ ਦੇ ਨਾਲ ਭਰੇ ਰਹਿੰਦੇ ਹੋ। ਬਿਲਕੁਲ। ਹੁਣ ਇਹੋ ਜਿਹੀਆਂ ਗੱਲਾਂ ਜਦੋਂ ਆਪਾਂ ਕਰਦੇ ਆ ਇੱਕ ਨਸ਼ਾ ਕਰਨ ਵਾਲੇ ਬੰਦੇ ਨਾਲ, ਉਹਨੂੰ ਸਮਝ ਹੀ ਨਹੀਂ ਆਉਂਦੀ। ਉਹ ਕਹਿੰਦਾ ਤੂੰ ਜੇ ਕੀਤਾ ਹੋਵੇ ਤੈਨੂੰ ਤਾਂ ਪਤਾ ਹੋਵੇ, ਤੈਨੂੰ ਕਦੇ ਪਤਾ ਵੀ ਨਸ਼ਾ ਕੀ ਹੁੰਦਾ? ਕਿਉਂ ਉਹ ਸੁਣ ਤਾਂ ਨਹੀਂ ਰਿਹਾ ਗੱਲ, ਉਹਨੂੰ ਤਲਬ ਲੱਗੀ ਹੋਈ ਹੈ। ਅੱਛਾ, ਜਦੋਂ ਤੁਸੀਂ ਉਹਦੀ ਨਸ਼ੇ ਦੀ ਪੂਰਤੀ ਕਰਤੀ ਫਿਰ ਉਹ ਤੁਹਾਡੀ ਗੱਲ ਸੁਣਦਾ। ਹੁਣ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜੇ ਕੋਈ ਬੱਚਾ ਕਹਿੰਦਾ ਮੈਂ ਘਰ ਛੱਡ ਦੂੰ, ਮੈਂ ਤੁਹਾਨੂੰ ਛੱਡ ਦੂੰ, ਮੈਂ ਕਹਿੰਦਾ ਵੀ ਉਹਨੂੰ ਮੇਰੇ ਨਾਲ 15 ਕੁ ਮਿੰਟ ਬਿਠਾ ਦੂੰ। 15 ਮਿੰਟ ਬਾਅਦ ਅਗਰ ਉਹ ਤਿਆਰ ਹੋ ਗਿਆ ਨਸ਼ਾ ਛੱਡਣ ਨੂੰ, ਫਿਰ ਉਹ ਛੱਡੂਗਾ। ਜੇ ਨਾ ਤਿਆਰ ਹੋਇਆ ਫਿਰ ਉਹਨੂੰ ਹੋਰ ਟਾਈਮ ਚਾਹੀਦਾ, ਫਿਰ ਦੇਖਾਂਗੇ। ਪਰ 90% ਬੱਚੇ ਜਿਹੜੇ ਜਾਂ ਬਜ਼ੁਰਗ ਜਾਂ ਸਿਆਣੇ ਬੰਦੇ ਕੋਈ ਵੀ, ਉਹ ਮੇਰੇ ਨਾਲ ਆ ਕੇ ਬੈਠਦੇ ਨੇ, ਪਹਿਲਾਂ ਤਾਂ 90% ਤਾਂ ਤਿਆਰ ਹੀ ਹੁੰਦੇ ਨੇ ਨਸ਼ਾ ਛੱਡਣ ਨੂੰ। ਉਹਨਾਂ ਨੇ ਤਾਂ ਮੇਰੇ ਤੋਂ ਠੱਪਾ ਲਵਾਉਣਾ ਹੁੰਦਾ ਵੀ ਗੱਲ ਪੱਕੀ ਆ ਕਿ ਕੱਚੀ ਆ। ਜਦੋਂ ਉਹਨਾਂ ਨੂੰ ਮੇਰੀ ਗੱਲ ਤੇ ਭਰੋਸਾ ਹੋ ਜਾਂਦਾ, ਜਦੋਂ ਮੈਂ ਉਹਨਾਂ ਨੂੰ ਕੁਝ ਚੀਜ਼ਾਂ ਸਮਝਾਉਣਾ ਜਾਂ ਉਹਨਾਂ ਦੀ ਸਮਝਦਾ, ਤਾਂ ਉਹ ਫਿਰ ਕਹਿ ਦਿੰਦੇ ਨੇ ਵੀ ਗੋਇਲ ਸਾਹਿਬ ਚਲੋ ਦਿਓ ਦਵਾਈ, ਠੀਕ ਆ। ਫਿਰ ਮੈਂ ਆਪਣੇ ਡਾਕਟਰ ਸਾਹਿਬ ਨੂੰ ਕਹਿ ਦਿੰਦਾ ਵੀ ਕਰੋ ਜੀ ਇਹਦਾ ਟ੍ਰੀਟਮੈਂਟ, ਔਰ ਅਸੀਂ ਫਿਰ ਵੀ ਉਹਨੂੰ 4-5 ਦਿਨ ਤੋਂ ਵੱਧ ਦਵਾਈ ਨਹੀਂ ਦਿੰਦੇ। ਸਿਰਫ ਸਾਡੀ ਫੋਰਨ 'ਚ ਵਿਦੇਸ਼ 'ਚ ਜਦੋਂ ਦਵਾਈ ਜਾਂਦੀ ਆ, ਦਵਾਈ ਸਾਡੀ ਸਾਰੀ ਲੈਬ ਟੈਸਟਡ ਆ, ਗੌਰਮੈਂਟ ਤੋਂ ਅਪਰੂਵਡ ਆ, ਕੋਈ ਇਹ 'ਚ ਗਲਤ ਚੀਜ਼ ਹੈ ਨਹੀਂ। ਤਾਂ ਜਦੋਂ ਇਹ ਦਵਾਈ ਸਾਡੀ ਵਿਦੇਸ਼ਾਂ 'ਚ ਜਾਂਦੀ ਆ, ਉਦੋਂ ਜ਼ਰੂਰ ਅਸੀਂ ਮਹੀਨੇ ਦੀ ਭੇਜਣੀ ਪੈਂਦੀ ਆ, ਕਿਉਂਕਿ ਉਹ ਫਿਰ ਖਤਮ ਹੋਣ 'ਤੇ ਦੁਬਾਰਾ ਟਾਈਮ ਲੱਗਦਾ। ਇਹ 'ਚ ਨਾਗਾ ਨਹੀਂ ਪੈਣਾ ਚਾਹੀਦਾ। ਲੋਕਲ ਜਿਹੜੇ ਲੋਕ ਨੇ ਉਹ ਆ ਕੇ ਥੋੜ੍ਹੀ ਦਵਾਈ ਲੈਣ, ਔਰ ਸਾਨੂੰ ਵੀ ਆਨੰਦ ਆਉਂਦਾ ਜਦੋਂ ਚੌਥੇ ਕੁ ਦਿਨ ਆ ਕੇ ਕਹਿੰਦੇ ਨੇ ਗੋਇਲ ਸਾਹਿਬ ਬਹੁਤ ਵਧੀਆ, ਹੋਰ ਦੇ ਦਿਓ 4 ਦਿਨ ਦੀ। ਫਿਰ ਸਾਨੂੰ ਐਂ ਲੱਗਦਾ ਵੀ ਹੁਣ ਇਹ ਠੀਕ ਆ। ਜਿਵੇਂ ਦਵਾਈਆਂ ਆਪਾਂ ਦਿੰਦੇ ਆ ਤਾਂ ਨਸ਼ੇ ਛੁੱਟਦੇ ਨੇ, ਏਦਾਂ ਦੇ ਇਹਦੇ ਵਿੱਚ ਕਿੱਦਾਂ ਦੇ ਕੀ ਰਸਾਇਣ ਨੇ ਦਵਾਈਆਂ ਦੇ ਵਿੱਚ, ਜੜੀਆਂ ਬੂਟੀਆਂ ਦੇ ਵਿੱਚ, ਜਿਹੜੇ ਉਹ ਨਸ਼ੇ ਨੂੰ ਬੰਦਾ ਛੱਡ ਦਿੰਦਾ ਹੈ? ਕੀ ਐਸੀ ਚੀਜ਼ ਹੁੰਦੀ ਹੈ ਇਹਦੇ ਵਿੱਚ? ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਮੈਡਮ, ਜਿਹੜਾ ਮਹਾਬਾਤ ਵਿਦਵਾਂਸਨ ਰਸ ਹੈ ਨਾ, ਇਹ 'ਚ 27-28 ਜੜੀਆਂ ਬੂਟੀਆਂ ਨੇ ਇੱਕ ਰਸ ਦੇ ਵਿੱਚ। ਇਹ ਜਦੋਂ ਅਸੀਂ ਦਿੰਦੇ, ਮਹਾਬਾਤ ਦਾ ਮਤਲਬ ਕੀ ਹੋਇਆ? ਬਾਤ ਪ੍ਰਕੋਪ, ਜਿਹੜਾ ਸਰੀਰ ਦੇ ਵਿੱਚ ਦਰਦਾਂ ਨੇ ਇਹਨੇ ਖਤਮ ਕਰ ਦੇਣਾ। ਅੱਛਾ, ਉਹਨੂੰ ਲੱਗਦੀ ਦਰਦ ਹੀ ਆ, ਦਰਦ ਹੁੰਦੀ ਖਾਂਦਾ, ਇਹਨੇ ਉਹਦੀ ਦਰਦ ਸਮੇਟ ਦੇਣੀ ਆ। ਫਿਰ ਅੱਛਾ, ਇਹਦੇ 'ਚ ਸਮੀਰ ਪਨੰਗ ਰਸ ਆ। ਸਮੀਰ ਪਨੰਗ ਰਸ ਜਿਹੜਾ ਹੈਗਾ, ਜਿਹੜੇ ਲੋਕ ਵਿਦਵਾਨ ਨੇ ਉਹ ਜਾਣਦੇ ਨੇ ਮੈਂ ਕੀ ਕਹਿ ਰਿਹਾ, ਔਰ ਨਹੀਂ ਜਾਣਦੇ ਤੁਸੀਂ, ਅੱਜ ਕੱਲ੍ਹ ਗੂਗਲ ਗੁਰੂ ਬੜਾ ਤੇਜ਼ ਆ, ਉਹਦੇ ਤੇ ਬਸ ਤੁਸੀਂ ਸਮੀਰ ਪਨੰਗ ਰਸ ਲਿਖੋ, ਉਹਦੇ ਤੇ ਮਹਾਬਾਤ ਵਿਦਵਾਂਸਨ ਪੂਰਾ ਫਾਰਮੂਲਾ ਮੈਂ ਬੋਲ ਰਿਹਾ, ਤੁਸੀਂ ਲਿਖੋਗੇ ਤਾਂ ਪਤਾ ਲੱਗੂਗਾ। ਸਮੀਰ ਪਨੰਗ ਰਸ ਨੋਟ ਕਰ ਲਓ ਹੁਣ ਤੁਸੀਂ ਸਾਰੀਆਂ ਚੀਜ਼ਾਂ। ਹਾਂ, ਸਮੀਰ ਪਨੰਗ ਰਸ ਜਿਹੜਾ ਹੈਗਾ ਉਹ ਨਾੜੀ ਤੰਤਰ ਨੂੰ ਸਟਰੋਂਗ ਕਰਦਾ। ਅੱਛਾ, ਇਨਸਾਨ ਕੀ ਕਹਿੰਦਾ, ਮੇਰੀਆਂ ਲੱਤਾਂ ਖੁੱਸਦੀਆਂ ਨੇ, ਮੇਰੀਆਂ ਲੱਤਾਂ ਐ ਹੋ ਗਿਆ ਜਿਵੇਂ ਖਾਲੀ ਹੋ ਗਈਆਂ। ਜਦੋਂ ਨਸਾਂ ਸਟਰੋਂਗ ਹੋ ਗਈਆਂ, ਬਲੱਡ ਸਰਕੂਲੇਸ਼ਨ ਠੀਕ ਹੋ ਗਿਆ, ਉਹ ਘੋੜੇ ਵਰਗਾ ਹੋਣ ਲੱਗ ਜਾਂਦਾ ਸਰੀਰ। ਇੱਕ ਹੋਰ ਵਹਿਮ ਆ ਲੋਕਾਂ ਦੇ ਵਿੱਚ ਵੀ, ਜਦੋਂ ਬੀਪੀ ਕਿਤੇ ਵੱਧਦਾ ਜਾਂ ਕੁਛ ਏਦਾਂ ਅਧਰੰਗ ਦਾ ਅਟੈਕ ਹੁੰਦਾ ਵੀ ਫੀਮ ਦੇ ਦਿਓ ਜੀ ਘੋਲ ਕੇ ਪਾਣੀ 'ਚ, ਇਹ ਵੀ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਹੈ। ਇਹ ਵੀ ਵਹਿਮ ਹੈ ਇੱਕ, ਜਾਂ ਇਹ ਕੀ ਅਸਰ ਹੁੰਦਾ? ਮੈਂ ਤੁਹਾਨੂੰ ਦੱਸਦਾ, ਅਧਰੰਗ ਦਾ ਅਟੈਕ ਹੋਵੇ, ਹਾਰਟ ਦਾ ਅਟੈਕ ਹੋਵੇ, ਉੱਥੇ ਇਹ ਅੰਮ੍ਰਿਤ ਦਾ ਕੰਮ ਕਰਦੀ ਆ। ਅੱਛਾ, ਉੱਥੇ ਕੰਮ ਕਰਦੀ ਹੈ, ਉੱਥੇ ਅੰਮ੍ਰਿਤ ਦਾ ਕੰਮ ਕਰਦੀ ਹੈ। ਪਰ ਇਹ ਥੋੜੀ ਹੈ ਵੀ ਫਿਰ ਉਹਨੂੰ ਉਮਰ ਭਰ 24 ਘੰਟੇ ਖਾਈ ਜਾਓ ਦਵਾਈ। ਜਿਹੜੀ ਆਪਾਂ ਕਿ ਦਵਾਈ ਖਾਂਸੀ ਦੀ ਆ ਜਾਂ ਕੋਈ ਆਪਾਂ ਮੈਡੀਸਨ ਖਾਂਦੇ ਆ ਬੁਖਾਰ ਵਾਸਤੇ, ਆ ਕਿ ਉਹਨੂੰ ਹਮੇਸ਼ਾ ਥੋੜੀ ਖਾਣਾ, ਫਿਰ ਉਹਦੀ ਆਦਤ ਥੋੜੀ ਪਾਉਣੀ ਆ। ਇਹ ਵੀ ਮੈਡੀਸਨ ਇੱਕ ਮੈਡੀਸਨ ਹੈ ਮੈਡਮ, ਜਿਹੜੀ ਓਪੀਅਮ ਹੈ, ਇਹ ਗ੍ਰੰਥਾਂ 'ਚ ਲਿਖੀ ਹੋਈ ਹੈ, ਦਵਾਈਆਂ ਦੇ ਵਿੱਚ ਮਿਕਸ ਮੈਚ ਹੈ, ਇਹਨੂੰ ਲੈਣਾ ਚਾਹੀਦਾ। ਪਰ ਇਹ ਥੋੜੀ ਹੈ ਵੀ ਅਸੀਂ ਨਸ਼ਿਆਂ ਦੇ ਤੌਰ ਤੇ ਨਸ਼ੇੜੀ ਹੋ ਜਾਈਏ। ਜਦੋਂ ਕੋਈ ਤਕਲੀਫ ਆ ਉਹਦੇ ਵਿੱਚ ਅਸੀਂ ਕਿੰਨੀ ਲੈਣੀ, ਕਿਵੇਂ ਲੈਣੀ, ਉਹਦੀ ਸਾਰੀ ਮਾਤਰਾ ਵੈਦ ਨੇ ਮੇਜਰ ਕਰਨੀ ਹੈ, ਗਵਰਨਮੈਂਟ ਨੇ ਸਰਟੀਫਾਈ ਕਰਕੇ ਦੇਣੀ ਹੈ। ਫਿਰ ਵੈਦ ਉਹਦਾ ਰਿਟਰਨ ਦਿੰਦਾ ਵੀ ਮੈਂ ਇੰਨੀ ਦਵਾਈ ਇੰਨੇ ਮਰੀਜ਼ਾਂ ਨੂੰ ਇਹ ਬਣਾ ਕੇ ਦਿੱਤੀ ਹੈ, ਉਹਦੀ ਜਵਾਬਦੇਹੀ ਹੁੰਦੀ ਹੈ। ਇੱਕ ਹੋ ਗਿਆ ਉਹੀ ਚੱਕੇ ਫੱਕੇ ਮਰੀ ਜਾਂਦੇ ਆ, ਗੋਲੀਆਂ ਬੱਟ ਖਾਈ ਜਾਣੀਆਂ, ਉਹ ਤਾਂ ਕੋਈ ਮਤਲਬ ਨਹੀਂ ਬਣਦਾ, ਉਹ ਤਾਂ ਦੇਹ ਨਾਲ ਕਸ਼ਟ ਕਰਨ ਵਾਲੀ ਗੱਲ ਆ। ਹੁਣ ਸਮੀਰ ਪਨੰਗ ਰਸ ਤੋਂ ਬਾਅਦ ਹੈਗਾ ਜੀ ਇਕੰਗ ਵੀਰ ਰਸ, ਜਿਨ੍ਹਾਂ ਦਾ ਅੰਦਰੋਂ ਵੀਰਜ ਸੁੱਕ ਜਾਂਦਾ ਨਸ਼ੇ ਕਰ ਕਰਕੇ, ਔਰ ਉਹਨਾਂ ਨੂੰ ਮਤਲਬ ਆਪਣੀ ਲਾਈਫ ਜਿਹੜੀ ਆ ਉਹ ਮੈਰਿਡ ਲਾਈਫ ਤਬਾਹ ਹੋ ਜਾਂਦੀ ਆ, ਉਹਦੇ ਕਰਕੇ ਵੀ ਨਹੀਂ ਨਸ਼ਾ ਛੱਡਦੇ। ਕਈ ਮੇਰੇ ਕੋਲੇ ਆ ਕੇ ਕਹਿਣਗੇ ਵੀ ਗੋਇਲ ਸਾਹਿਬ ਨਸ਼ਾ ਤਾਂ ਛੱਡਦੀ ਹੈ, ਕੱਲ੍ਹ ਨੂੰ ਐ ਨਾ ਹੋਵੇ ਘਰ ਵਾਲੀ ਛੱਡ ਕੇ ਵਗ ਜੇ, ਸਾਡਾ ਤਾਂ ਫਿਰ ਸਾਰਾ ਹੀ ਸਿਸਟਮ ਖਤਮ ਹੋ ਜਾਂਦਾ, ਬਾਡੀ ਦਾ ਐਨਰਜੀ ਉਹ ਨਹੀਂ ਬਣਦੀ। ਤਾਂ ਉਹਨਾਂ ਨੂੰ ਅਸੀਂ ਨਾਲ X+ ਗੋਲਡ ਕੈਪਸੂਲ ਦਿੰਦੇ ਹਾਂ, ਗੱਭਰੂ ਪਾਊਡਰ ਦਿੰਦੇ ਹਾਂ, ਗੱਭਰੂ ਡਾਈਟ, ਮਤਲਬ ਉਹ ਬਿਲਕੁਲ ਫਿੱਟ ਹੋ ਜਾਂਦਾ। ਇਹ ਅਸੀਂ ਇਹਨਾਂ ਦੀ ਭ੍ਰਾਂਤੀ ਕੱਢਦੇ ਰਹਿੰਦੇ ਹਾਂ ਵੀ ਇਹ ਕਦੇ ਵੀ ਨਾ ਸੋਚੋ ਵੀ ਗੋਇਲ ਸਾਹਿਬ ਦਵਾਈ ਦੇਣਗੇ ਉਸ ਤੋਂ ਬਾਅਦ ਕੋਈ ਤੁਹਾਡੇ ਸਰੀਰ 'ਚ ਇੱਦਾਂ ਦਾ ਜਿਵੇਂ ਹੁਣ ਕਈ ਕਹਿੰਦੇ ਨੇ ਜੀ ਕੋਈ ਅੰਗ ਨਾ ਖੜ ਜੇ ਜੀ ਮੇਰਾ,
ਮੈਂ ਕਹਿੰਦਾ ਜੀ ਫਿਰ ਮੈਂ ਤਾਂ ਨਵੰਬਰ 2005 ਤੋਂ ਕਰ ਰਿਹਾ ਕੰਮ, ਫਿਰ ਤਾਂ ਕਈਆਂ ਦੇ ਅੰਗ ਖੜੇ ਹੁੰਦੇ ਔਰ ਮੇਰਾ ਕੰਮ ਖੜਿਆ ਹੁੰਦਾ ਵੀ ਇਹ ਜੀ ਕੋਈ ਗੱਲ ਨਹੀਂ ਹੈਗੀ ਇਹਦੇ ਨਾਲ, ਕੋਈ ਚੀਜ਼ ਨਹੀਂ। ਅੱਛਾ ਸਮੀਰ ਭੰਨੰਗ ਰਸ ਹੋ ਗਿਆ ਜੀ, ਇਹ ਜਿਹੜੇ ਤਿੰਨ ਤਾਂ ਇਹ ਪ੍ਰੋਪਰ ਨੇ ਜੀ ਇਹਦੇ ਵਿੱਚ ਚੀਜ਼ਾਂ। ਫਿਰ ਇਹਦੇ ਵਿੱਚ ਅਸੀਂ ਲਾਜਵੰਤੀ ਪਾਈ ਆ ਤੇ ਇੱਕ ਅਸੀਂ ਇਹਦੇ ਵਿੱਚ ਪਾਈ ਆ ਖੁਰਾਸਾਨੀ ਅਜਵਾਇਣ। ਅੱਛਾ ਜੀ। ਇਹ ਖੁਰਾਸਾਨੀ ਅਜਵਾਇਣ ਤੇ ਲਾਜਵੰਤੀ ਦਾ ਜਿਹੜਾ ਰੂਲ ਹੈ ਨਾ ਜੀ, ਇਹ ਪੂਰੇ ਪਾਚਨ ਤੰਤਰ ਨੂੰ ਠੀਕ ਕਰਦਾ। ਪਾਚਨ ਕਿਰਿਆ ਜਦੋਂ ਠੀਕ ਹੋ ਜਾਂਦੀ ਹੈ, ਪੇਟ 'ਚ ਕੀੜੇ ਨੇ, ਕੋਈ ਵੀ ਚੀਜ਼ ਆ ਜਿਹੜੇ ਕਹਿੰਦੇ ਕੀੜੇ ਜੇ ਮੂੰਹ ਅੱਡਦੇ ਨੇ, ਉਹਨਾਂ ਨੂੰ ਇਹ ਖੁਰਾਸਾਨੀ ਅਜਵਾਇਣ ਖੁਰਾਸਾਨੀ ਅਜਵਾਇਣ ਜਿਹੜੀ ਆ ਵਿਕਲਪ ਹੈ ਅਫੀਮ ਦਾ। ਅੱਛਾ ਜੀ। ਹਾਂ, ਔਰ ਅਫੀਮ ਦੇ ਸਾਈਡ ਇਫੈਕਟ ਨੇ ਇਹ ਅਜਵਾਇਣ ਹੈ, ਇਹ ਖੁਰਾਸਾਨੀ ਅਜਵਾਇਣ ਕਹੀ ਜਾਂਦੀ ਹੈ। ਇਹ ਟਰੰਕਲਾਈਜ਼ਰ ਹੁੰਦਾ ਜੀ। ਜੇ ਬੰਦੇ ਦਾ ਅਫੀਮ ਖਾਣ ਦਾ ਮਨ ਹੈ, ਨਸ਼ਾ ਕਰਨ ਦਾ ਮਨ ਹੈ, ਜੇ ਉਹ ਇਸ ਅਜਵਾਇਣ ਨੂੰ ਖਾ ਲਵੇ ਤਾਂ ਵੀ ਉਹਦੇ ਕਈ ਘੰਟੇ ਜੀ ਨਹੀਂ ਕਰਦਾ। ਕੀ ਬਾਤ, ਘਰ ਦੇ ਵਿੱਚ ਸਾਰੀਆਂ ਚੀਜ਼ਾਂ ਪਈਆਂ ਨੇ ਤੇ ਉਹ ਵੀ ਤੁਸੀਂ ਖਾ ਸਕਦੇ ਹੋ। ਇਹਦਾ ਵਿਕਲਪ ਜਿਹੜੇ ਲੋਕਾਂ ਨੂੰ ਲੱਗੀਆਂ ਹੋਈਆਂ ਨੇ ਹਨਾ, ਔਰ ਤੁਸੀਂ ਦੇਖੋ ਜੀ ਲੋਕਾਂ ਨੇ ਪਤਾ ਕੀ ਕਹਿਣਾ, ਗੋਇਲ ਸਾਹਿਬ ਮਾਰੀ ਜਾਂਦੇ ਨੇ ਜੱਕੜਾ ਵੀ ਅਜਵਾਇਣ ਨਾਲ ਜੇ ਅਫੀਮ ਛੁੱਟ ਜੇ ਹੋਰ ਕੀ ਚਾਹੀਦਾ। ਉਹ ਛੱਡ ਕੇ ਤਾਂ ਦੇਖੋ, ਕਰਕੇ ਤਾਂ ਦੇਖੋ, ਕੁਛ ਕਰਾਂਗੇ ਤਾਂ ਪਤਾ ਲੱਗੂ ਹੈ ਨਾ। ਹੁਣ ਐਵੇਂ ਆਪਾਂ ਨੂੰ ਕੀ ਪਤਾ ਲੱਗਣਾ। ਬਟ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਗੌਰਮੈਂਟ ਤੋਂ ਸਰਟੀਫਾਈਡ ਨੇ। ਤੁਸੀਂ ਆਪਣਾ ਗੂਗਲ 'ਤੇ ਜਾਓਗੇ, NRVO+D ਲਿਖ ਲਓ ਵੈਦਵਾਨ ਕੰਪਨੀ ਦਾ, ਤੇ ਤੁਹਾਨੂੰ ਪਤਾ ਲੱਗੂਗਾ। ਇਹ ਜੱਗਰ ਨੁਸਖਾ ਕੀਤਾ ਹੋਇਆ। ਕਿਸੇ ਨੇ ਮੈਨੂੰ ਐਵੇਂ ਇੱਕ ਵਾਰੀ WhatsApp 'ਤੇ ਕਮੈਂਟ ਪਾਤਾ ਸੀਗਾ, ਕਹਿੰਦਾ ਗੋਇਲ ਸਾਹਿਬ ਜੇ ਤੁਹਾਡੀ ਦਵਾਈ 'ਚ ਇੰਨਾ ਹੀ ਦਾਵਾ ਨੁਸਖਾ ਜੱਗਰ ਕਰੋ ਨਾ। ਆਪਾਂ ਲੈ ਲਈ ਦਿਲ 'ਤੇ ਜੀ, ਕਰਤਾ ਜੱਗਰ, ਪਬਲਿਕ ਨੂੰ ਦੱਸਤਾ ਵੀ ਇਹ 'ਚ ਕੀ ਗੱਲ ਹੈ। ਜੇ ਉਹਨੇ ਕਿਹਾ ਖਬਰ ਹੈ ਬਾਬੇ ਨਾਨਕ ਦਾ ਹੀ ਹੁਕਮ ਹੋਵੇ, ਉਹਦੇ ਅੰਦਰ ਦੀ ਕਰਾਤਾ ਹੋਵੇ। ਅਸੀਂ ਇਹਨੂੰ ਜੱਗਰ ਕਰਤਾ, ਲੋਕਾਂ ਨੂੰ ਮਹਿਸੂਸ ਹੋਇਆ ਵੀ ਇਹ ਚੀਜ਼ਾਂ ਠੀਕ ਨੇ। ਔਰ ਤੁਹਾਨੂੰ ਪਤਾ ਵੀ ਲੋਕ ਤਾਂ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਂਦੇ, ਬਸ ਉਹਨਾਂ ਨੂੰ ਵਿਸ਼ਵਾਸ ਹੋ ਜਾਏ ਵੀ ਗੋਇਲ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਠੀਕ ਆ, ਫਿਰ ਲੈਣੀ ਜਾ ਕੇ ਗੋਇਲ ਸਾਹਿਬ ਤੋਂ ਹੀ ਆ। ਮਤਲਬ ਬਣਾਉਣੀ ਵੀ ਹੈ ਨਹੀਂ, ਪੁੱਛਣਾ ਵੀ ਸਾਰਾ ਕੁਛ ਹੈ। ਆਪਾਂ ਤੁਹਾਨੂੰ ਕਲੀਅਰ ਕਰਤਾ ਅੱਜ ਅਮਰ ਨੂਰੀ ਜੀ ਦੀ ਕਚਹਿਰੀ 'ਚ ਬੈਠ ਕੇ, ਕਿਉਂਕਿ ਇਹ ਸਭ ਤੋਂ ਵੱਡੀ ਕਚਹਿਰੀ ਹੁੰਦੀ ਹੈ। ਜਿਹੜਾ ਇੱਕ ਕਲਾਕਾਰ ਹੋਵੇ ਔਰ ਉਤੋਂ ਉਹ ਆਯੁਰਵੇਦ ਦਾ ਭਗਤ ਹੋਵੇ, ਆਯੁਰਵੇਦ ਬਾਰੇ ਵਿਸ਼ਵਾਸ। ਤਾਂ ਅੱਜ ਉਹਨਾਂ ਨੇ ਅੱਜ ਪ੍ਰੋਗਰਾਮ ਬਣਾਇਆ ਕਿ ਅਸੀਂ ਸੁਭਾਸ਼ ਗੋਇਲ ਹੈਲਥ ਸ਼ੋਅ 'ਚ ਜਾ ਕੇ ਗੋਇਲ ਸਾਹਿਬ ਨੂੰ 2-4 ਗੱਲਾਂ ਕਰੀਏ। ਸਾਡਾ ਵੀ ਹੌਸਲਾ ਬਣਿਆ, ਤਾਂ ਹੀ ਅਸੀਂ ਅੱਜ ਇਹਨਾਂ ਦੀ ਕਚਹਿਰੀ 'ਚ ਬਹਿ ਕੇ ਵੀ ਤੁਹਾਨੂੰ ਇਹ ਨੁਸਖਾ ਜੱਗਰ ਕੀਤਾ। ਔਰ ਇਹਨੂੰ ਤੁਸੀਂ ਘਰੇ ਬਣਾਓਗੇ ਤਾਂ ਵੀ ਬਹੁਤ ਵਧੀਆ, ਸਾਡੇ ਕੋਲ ਆ ਕੇ ਲਾਓਗੇ ਤਾਂ ਹੋਰ ਸੁਣਨੇ 'ਤੇ ਸੁਹਾਗੇ ਵਾਲੀ ਗੱਲ ਹੈ। ਜਿਵੇਂ ਤੁਹਾਡਾ ਮਨ ਹੋਵੇ, ਜਿਵੇਂ ਤੁਹਾਡਾ ਦਿਲ ਕਰੇ ਉਵੇਂ ਕਰ ਸਕਦੇ ਹੋ। ਬਾਕੀ ਜਿਹੜੀਆਂ ਚੀਜ਼ਾਂ ਨੇ, ਬਹੁਤ ਚੀਜ਼ਾਂ ਨੇ ਜਿਨ੍ਹਾਂ ਬਾਰੇ ਗੱਲ ਕਰਨੀ ਬਣਦੀ ਹੈ। ਅਤੇ ਅੱਜ ਜਿਹੜਾ ਸਮਾਂ ਉਹ ਬੜਾ ਸਾਡੇ ਕੋਲ ਸ਼ਾਰਟ ਹੈ। ਮੈਨੂੰ ਇਹ ਗੱਲ ਦਾ ਪਤਾ ਕਿ ਮੈਡਮ ਸਾਡੇ ਅਮਰ ਨੂਰੀ ਜੀ ਦੇ ਜਿਹੜੇ ਟਾਈਮ ਨੇ, ਇਹਨਾਂ ਦੀ ਬਹੁਤ ਵੈਲਿਊ ਹੈ ਇਹਨਾਂ ਦੀ ਵੀ। ਅਤੇ ਇਸ ਕਰਕੇ ਜਦੋਂ ਤੁਸੀਂ ਸਾਨੂੰ ਮਿਲੋਗੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਹੜੇ ਵੀ ਲੋਕ ਨਸ਼ਾ ਕਰਦੇ ਆ, ਸ਼ਰਾਬ ਪੀਂਦੇ ਆ, ਸ਼ਰਾਬ ਛੁਡਾਉਣਾ ਚਾਹੁੰਦੇ ਆ, ਹਰ ਚੀਜ਼ ਦਾ ਇਲਾਜ ਜਿਹੜਾ ਹੈਗਾ ਉਹ ਪੂਰੀ ਸ਼ਿੱਦਤ ਨਾਲ, ਪੂਰੀ ਲਗਨ ਨਾਲ, ਪੂਰੀ ਮਿਹਨਤ ਨਾਲ, ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਜੀ। ਅੱਜ ਤਾਂ ਬਹੁਤ ਸਾਰੇ ਟੌਪਿਕ ਪਏ ਨੇ ਜਿਨ੍ਹਾਂ ਤੇ ਆਪਾਂ ਹਜੇ ਬਹੁਤ ਅੱਗੇ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਬਿਲਕੁਲ ਕਰਦੇ ਰਵਾਂਗੇ, ਲੋਕਾਂ ਨੂੰ ਅਵੇਅਰ ਕਰਨਾ ਹੈ ਤਾਂ ਕਿ ਉਹਨਾਂ ਦੀ ਚੰਗੀ ਸਿਹਤ ਰਵੇ, ਤੰਦਰੁਸਤ ਰਵੇ, ਸਾਡਾ ਜਿਹੜਾ ਸਮਾਜ ਆ ਉਹ ਤੰਦਰੁਸਤ ਹੋਵੇ। ਬਿਲਕੁਲ ਬਿਲਕੁਲ। ਸੋ ਤੁਸੀਂ ਸਾਰੇ ਦੇਖਦੇ ਰਹੋ ਸੁਭਾਸ਼ ਗੋਇਲ ਹੈਲਥ ਸ਼ੋਅ।